ਆਏ ਹੋਏ ਸੀ USA ਦੇ ਵਿੱਚ ਹੂਸਟਨ ਦੇ ਵਿੱਚ, ਅਤੇ 50,000 ਤੋਂ ਵੱਧ ਕਹਿੰਦੇ ਇਕੱਠ ਹੋਇਆ। ਅਤੇ ਉੱਥੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਡੋਨਲਡ ਟਰੰਪ, ਉਹ ਵੀ ਜਿਹੜੇ ਆ ਉੱਥੇ ਪਹੁੰਚੇ ਹੋਏ ਸੀ। ਸੋ ਉੱਥੇ ਮੋਦੀ ਸਾਹਿਬ ਨੇ ਕਿਹਾ ਵੀ ਅਬ ਕੀ ਵਾਰ ਫਿਰ ਟਰੰਪ ਸਰਕਾਰ। ਅਤੇ ਜਿਹੜਾ ਇੱਥੇ ਦਾ ਮੀਡੀਆ ਆ ਉਹ ਇਹ ਸ਼ੋਅ ਕਰ ਰਿਹਾ ਵੀ USA ਦੇ ਵਿੱਚ 4.5 ਮਿਲੀਅਨ ਦੇ ਕਰੀਬ ਜਿਹੜੇ ਇੰਡੀਅਨ ਰਹਿੰਦੇ ਆ। ਸੋ ਆਪਾਂ ਸਾਰੇ ਪੰਜਾਬੀਆਂ ਨੂੰ ਉਹ ਇੰਡੀਅਨ ਕਾਊਂਟ ਕਰ ਰਹੇ ਹੈਗੇ ਆ। ਇਸੇ ਕਰਕੇ ਆਪਾਂ ਰੌਲਾ ਪਾਉਂਦੇ ਹੁੰਦੇ ਆ ਵੀ ਸੈਂਸਸ ਦੇ ਵਿੱਚ ਜ਼ਰੂਰ ਪਾਰਟੀਸਪੇਟ ਕਰੋ। ਇਹ ਨਹੀਂ ਪਤਾ ਵੀ ਹੁਣ ਇਹ ਮੀਡੀਆ ਜਿਹੜਾ ਕਿੱਥੋਂ ਫਿਗਰ ਲੈ ਰਿਹਾ। ਜੇ ਦੇਖਿਆ ਜਾਵੇ ਬੇਰੀਏ ਦੇ ਵਿੱਚ 90% ਇੰਡੀਅਨ ਜਿਹੜੇ ਖਾਸ ਕਰਕੇ ਇੰਜੀਨੀਅਰ ਹੈਗੇ ਆ, ਉਹਨਾਂ ਕੋਲ ਗ੍ਰੀਨ ਕਾਰਡ ਵੀ ਨਹੀਂ ਹੈਗਾ। ਸੋ ਉਹ ਵੋਟਰ ਕਿੱਥੋਂ ਬਣਨਗੇ। ਪਰ ਦੂਸਰੇ ਪਾਸੇ 15 ਤੋਂ 20,000 ਦੇ ਕਰੀਬ ਜਿਹੜੇ ਲੋਕਾਂ ਦਾ ਇਕੱਠ ਸੀਗਾ ਜਿਨ੍ਹਾਂ ਨੇ ਮੁਜ਼ਾਹਰਾ ਕੀਤਾ ਮੋਦੀ ਸਰਕਾਰ ਦੇ ਜਿਹੜੇ ਮਿਨੋਰਟੀਜ਼ ਦੇ ਉੱਤੇ ਜਿੰਨੇ ਵੀ ਹਮਲੇ ਹੋ ਰਹੇ ਹੈਗੇ, ਕਸ਼ਮੀਰ ਨੂੰ ਕਿਸ ਤਰ੍ਹਾਂ ਲੋਕਡਾਊਨ ਕੀਤਾ ਹੋਇਆ ਹੈਗਾ, ਦਲਿਤਾਂ ਦੇ ਉੱਤੇ ਹਮਲੇ ਹੋ ਰਹੇ, ਮੁਸਲਮਾਨਾਂ ਦੇ ਉੱਤੇ ਹਮਲੇ ਹੋ ਰਹੇ ਆ, ਜਿਹੜੀਆਂ ਲੋਕਲ ਭਾਸ਼ਾਵਾਂ ਹੈਗੀਆਂ ਉਹਨਾਂ ਦੇ ਉੱਤੇ ਹਮਲੇ ਹੋ ਰਹੇ ਆ। ਸੋ ਉਹਦੇ ਸੰਬੰਧ ਦੇ ਵਿੱਚ 15 ਤੋਂ 20,000 ਦੇ ਕਰੀਬ ਬਹੁਤ ਸਾਰੀਆਂ ਮੁਸਲਿਮ ਔਰਗੇਨਾਈਜੇਸ਼ਨਸ, ਸਿੱਖ ਔਰਗੇਨਾਈਜੇਸ਼ਨਸ, ਸਿੱਖਸ ਫॉर ਜਸਟਿਸ ਵਾਲੇ, ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਆ ਉੱਥੇ ਮੁਜ਼ਾਹਰਾ ਕੀਤਾ। ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਆ ਜਿੰਨਾ ਵੀ ਲੋਕਲ ਮੀਡੀਆ ਹੈਗਾ CNN, ABC, ਫੌਕਸ, ਉਹਨਾਂ ਨੇ ਜਿਹੜਾ ਕਵਰ ਕੀਤਾ ਹੈਗਾ ਆ। ਹੁਣ ਇਹ ਦੇਖਣਾ ਬਣਦਾ ਆ ਵੀ ਇਸ ਤੋਂ ਬਾਅਦ UN ਜਿਹੜੀ ਕਾਨਫਰੰਸ ਹੋਣੀ ਆ ਉੱਥੇ ਮੋਦੀ ਸਾਹਿਬ ਪਹੁੰਚਣਗੇ ਅਤੇ ਉੱਥੇ ਜਿਹੜਾ ਆ ਇਹ ਇਸ ਵਾਰੀ ਜ਼ਰੂਰ ਜਿਹੜਾ UN ਅਸੈਂਬਲੀ ਦੇ ਵਿੱਚ ਮੁੱਦਾ ਖਾਸ ਕਰਕੇ ਕਸ਼ਮੀਰ ਵਾਲਾ ਉਹ ਜਿਹੜਾ ਉੱਥੇ ਉੱਭਰੂਗਾ। ਉਹਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆ ਉਹ ਜਵਾਬ ਦਿੰਦੇ ਹੈਗੇ ਆ। ਮੋਦੀ ਦੀ ਰੈਲੀ ਦੇ ਵਿੱਚ 400 ਤੋਂ ਵੱਧ ਜਿਹੜੇ ਕਹਿੰਦੇ ਪਰਫਾਰਮਰ ਸੀ ਅਤੇ 90 ਦੇ ਕਰੀਬ 90 ਮਿੰਟ ਦੇ ਕਰੀਬ ਜਿਹੜੀ ਇਹ ਪਰਫਾਰਮੈਂਸ ਉੱਥੇ ਹੋਈ ਹੈਗੀ ਆ। ਸੋ ਇਹ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਅਨਸ ਹੈਗੇ ਆ ਉਹਨਾਂ ਨੇ ਇੱਥੇ ਜ਼ੋਰ ਲਾਇਆ ਸੀ ਵੀ ਜਿਹੜੀ ਰੈਲੀ ਆ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਵੀ ਆਉਣਾ ਸੀ, ਦੋਨਾਂ ਨੂੰ ਵੱਧ ਤੋਂ ਵੱਧ ਇਕੱਠ ਸ਼ੋਅ ਕੀਤਾ ਜਾ ਸਕੇ। 2010 ਦੀ ਜਿਹੜੀ ਸੈਂਸਸ ਆ ਉਹਨਾਂ ਦੇ ਮੁਤਾਬਕ ਜਿਹੜਾ ਟੈਕਸਸ ਆ 4th ਲਾਰਜੈਸਟ ਇੰਡੀਅਨ ਅਮਰੀਕਨ ਪਾਪੂਲੇਸ਼ਨ ਹੈਗੀ ਆ, ਕੈਲੀਫੋਰਨੀਆ, ਨਿਊਯਾਰਕ ਅਤੇ ਨਿਊ ਜਰਸੀ ਤੋਂ ਬਾਅਦ। ਸੋ ਉਹਨਾਂ ਨੇ ਇਹੀ ਦੱਸਿਆ ਵੀ 4 ਮਿਲੀਅਨ ਦੇ ਕਰੀਬ ਜਿਹੜੇ ਇੰਡੀਅਨ ਹੈਗੇ ਆ, ਅਤੇ ਟਰੰਪ ਜਿਹੜੇ ਆ ਉਹ ਸੋਚ ਰਹੇ ਆ ਵੀ ਸ਼ਾਇਦ ਜਿਹੜੀਆਂ ਵੋਟਾਂ ਆ ਉਹ ਇਸ ਇਕੱਠ ਕਰਕੇ ਪੈ ਜਾਣ। ਪਰ ਪਿਛਲੇ ਫਿਗਰ ਦੱਸਦੇ ਜਾਈਏ 12.5% ਵੋਟ ਜਿਹੜੀ ਆ ਇੰਡੀਅਨ ਅਮਰੀਕਨ ਦੀ ਉਹ ਰਿਪਬਲਿਕਨ ਪਾਰਟੀ ਨੂੰ ਪਈ ਆ ਪਿਛਲੀ ਵਾਰੀ। ਬਾਕੀ ਜਿਹੜੀ 88% ਦੇ ਕਰੀਬ ਆ ਉਹ ਜਿਹੜੀ ਆ ਡੈਮੋਕ੍ਰੇਟਿਕ ਪਾਰਟੀ ਨੂੰ ਪਈ ਆ। ਦੂਸਰੇ ਪਾਸੇ ਜਿਹੜੇ ਕੁਛ ਜਿਹੜੇ ਆ ਸਿੱਖ ਆ ਉਹ ਵੀ ਮੋਦੀ ਨੂੰ ਮਿਲਣ ਗਏ ਆ, ਅਤੇ ਉਹਨਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਕਾਫੀ ਜਾਣੇ ਦੋਨੋਂ ਜਿਹੜੇ ਇਸ ਟਾਈਮ ਹੈਗੇ ਨੇ, ਇੱਕ ਪਾਸੇ ਪ੍ਰਧਾਨ ਮੰਤਰੀ, ਇੱਕ ਪਾਸੇ ਰਾਸ਼ਟਰਪਤੀ, ਕਾਫੀ ਸੋਚ ਉਹਨਾਂ ਦੀ ਜਿਹੜੀ ਉਹ ਮਿਲਦੀ ਆ। ਉਹ ਵੀ ਇੱਕ ਪਾਸੇ ਮੀਡੀਆ ਜਿਹੜਾ ਉਹਨਾਂ ਨੇ ਖਰੀਦਿਆ, ਇੱਕ ਪਾਸੇ ਇੱਧਰ ਵਾਲੇ ਦੇ ਮੀਡੀਆ ਜਿਹੜਾ ਉੱਦਾਂ ਉਹ ਖਿਲਾਫ ਹੈਗਾ ਆ। ਪਰ ਆਪਣੀਆਂ ਮਨਮਰਜ਼ੀਆਂ ਜਿਹੜੀਆਂ ਦੋਨੋਂ ਪਾਸੇ ਜਿਹੜੀਆਂ ਉਹ ਕਰ ਰਹੀਆਂ, ਜੋ ਮਰਜ਼ੀ ਜਿਹੜਾ ਉਹ ਕਰਨ। ਸੋ ਕਸ਼ਮੀਰ ਦੇ ਮੁੱਦੇ ਵਿੱਚ ਲੱਗਦਾ ਨਹੀਂ ਵੀ ਇੰਡੀਆ ਨੂੰ ਕੋਈ ਬਹੁਤੀ ਜਿਹੜੀ ਉਹ ਪ੍ਰੋਬਲਮ ਆ ਉੱਥੇ ਆਉਣ ਵਾਲੀ ਆ। ਅਮਰੀਕਾ ਉਹਨਾਂ ਦਾ ਸਾਥੀ ਹੈਗਾ ਵੱਡਾ। ਅਮਰੀਕਾ ਜਿਹੜਾ ਆ ਜੇ ਕਿਸੇ ਚੀਜ਼ ਦੇ ਖਿਲਾਫ ਨਹੀਂ ਆ ਤਾਂ ਉਹਨਾਂ ਨੂੰ ਕੋਈ ਬਹੁਤੀ ਪ੍ਰੋਬਲਮ ਜਿਹੜੀ ਉਹ ਨਹੀਂ ਆਉਣੀ। ਸੋ ਬਹੁਤ ਸਾਰੇ ਜਿਹੜੇ ਇੱਥੇ ਜਿਹੜੇ ਟਰੰਪ ਦੇ ਸਪੋਰਟਰ ਨੇ, ਮੋਦੀ ਦੇ ਖਿਲਾਫ ਨੇ, ਉਹ ਉਹਨਾਂ ਨੂੰ ਵੀ ਜਿਹੜਾ ਹੁਣ ਦੇਖਣ ਵਾਲੀ ਗੱਲ ਆ ਵੀ ਉਹ ਕਿੱਦਾਂ ਕਰਨਗੇ, ਅਤੇ ਜਾਂ ਜਿਹੜੇ ਮੋਦੀ ਦੇ ਹੱਕ ਦੇ ਵਿੱਚ ਨੇ ਜਾਂ ਟਰੰਪ ਦੇ ਖਿਲਾਫ ਹੁੰਦੇ ਨੇ। ਸੋ ਉਹਨਾਂ ਦੇ ਲਈ ਕਾਫੀ ਇੱਕ ਉਲਝਣ ਵਾਲਾ ਮਸਲਾ ਬਣਿਆ ਪਿਆ ਆ। ਲੀਡਰ ਦੋਨੋਂ ਹੀ ਜਿਹੜੇ ਆ ਉਹ ਇੱਕ ਦੂਜੇ ਦੇ ਨਾਲ ਇਕੱਠੇ ਜੱਫੀਆਂ ਪਾ ਰਹੇ ਆ। ਅਗਲਿਆਂ ਨੇ ਨਾਅਰਾ ਵੀ ਉਹਦੇ ਤੋਂ ਜਿਹੜਾ ਲਵਾ ਦਿੱਤਾ ਆ ਟਰੰਪ ਦੇ ਹੱਕ ਦੇ ਵਿੱਚ। ਅਤੇ ਹੁਣ ਮੰਨ ਲਓ ਜੇ ਟਰੰਪ ਨਹੀਂ ਜਿੱਤਦਾ ਅਤੇ ਫਿਰ ਜੇ ਅਗਲਾ ਕੋਈ ਐਡਮਿਨਿਸਟ੍ਰੇਸ਼ਨ ਇੱਥੇ ਆਉਂਦੀ ਆ, ਉਹ ਇੰਡੀਆ ਦੇ ਨਾਲ ਕਿੱਦਾਂ ਦੇ ਜਿਹੜੇ ਆ ਉਹ ਸੰਬੰਧ ਜਿਹੜੇ ਉਹ ਰੱਖੂਗੀ। ਸੋ ਕਾਫੀ ਜਿਹੜੇ ਖਾਸ ਕਰਕੇ ਜਿਹੜੇ ਰਿਪਬਲਿਕਨ ਸਿੱਖ ਹੈਗੇ ਨੇ ਉਹਨਾਂ ਨੂੰ ਵੀ ਹੁਣ ਦੇਖਣਾ ਪਊਗਾ, ਕਿਉਂਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਕਿਉਂਕਿ ਇੱਥੇ ਆਪਣੀ ਬੋਲੀ ਦੇ ਕਰਕੇ ਉਹਨਾਂ ਨੂੰ ਧਰਮ ਦੀ ਖੋਲ੍ਹ ਉਹ ਸਾਰਾ ਕੁਛ ਹੈਗਾ ਆ, ਅਤੇ ਦੂਜੇ ਪਾਸੇ ਉਸ ਬੰਦੇ ਦਾ ਉਹ ਸਾਥ ਦੇ ਰਹੇ ਆ ਵੀ ਜਿਹੜਾ ਉੱਥੇ ਹਰ ਇੱਕ ਚੀਜ਼ ਇੱਕ ਜਿਹੜੀ ਉਹ ਕਰਨਾ ਚਾਹੁੰਦਾ, ਇੱਕ ਹੀ ਬੋਲੀ, ਇੱਕ ਹੀ ਜਿਹੜੀ ਉਹ ਭਾਸ਼ਾ ਜਿਹੜੀ ਉੱਥੇ ਉਹ ਸਾਰਾ ਕੁਛ ਕਰਨਾ ਚਾਹੁੰਦਾ ਆ। ਅੱਜ ਉਹਨਾਂ ਨੇ ਹੋਰ ਨਵਾਂ ਜਿਹੜਾ ਇੱਕ ਸ਼ਗੂਫਾ ਵੀ ਜਿਹੜਾ ਉੱਥੇ ਛੱਡਿਆ ਆ। ਸੋ ਉਹਨਾਂ ਨੂੰ ਵੀ ਜਿਹੜਾ ਉਹ ਕਾਫੀ ਹੁਣ ਸੋਚਣ ਦੇ ਲਈ ਜਿਹੜਾ ਮਜਬੂਰ ਹੋਣਾ ਪਊਗਾ। ਪਰ ਦੇਖਦੇ ਹਾਂ ਵੀ ਇਹ ਵਿਰੋਧ ਜਿਹੜੇ ਗਏ ਸੀਗੇ 10-12 ਜਾਣੇ ਉੱਥੇ ਜਿਹੜੇ ਆ ਵਫਦ ਲੈ ਕੇ ਗਏ ਸੀਗੇ ਵੀ ਉਹ ਕੀ ਹੋਊਗਾ। ਇਸ ਦੇ ਬਾਅਦ ਦੇ ਵਿੱਚ ਇਹ ਹੋਇਆ ਆ ਵੀ ਜਿਹੜਾ ਨਰਿੰਦਰ ਮੋਦੀ ਨੇ ਟਵਿੱਟਰ ਦੇ ਉੱਤੇ ਪੰਜਾਬੀ ਦੇ ਵਿੱਚ ਜਿਹੜਾ ਸਾਰੇ ਜਿਹੜੇ ਸਿੱਖ ਵਫਦ ਆ ਉਸ ਦਾ ਧੰਨਵਾਦ ਆ ਜਿਹੜਾ ਉਹਨਾਂ ਨੇ ਜ਼ਰੂਰ ਉਹ ਕੀਤਾ ਆ।
ਤੇ ਇਹ ਵੀ ਹਰਜੋਤ ਸਿੰਘ ਜੀ ਕਨਸੋਹਾਂ ਕਿਸੇ ਥਾਵਾਂ ਦੇ ਉੱਤੋਂ ਮਿਲ ਰਹੀਆਂ ਆ ਵੀ ਜਿਹੜਾ ਗਾਂਧੀ ਪਰਿਵਾਰ ਆ ਉਸ ਦਾ ਨਾਮ ਇਹਨਾਂ ਨੇ ਭਾਰਤ ਦੇ ਵਿੱਚੋਂ ਤਾਂ ਪੂਰਾ ਮਿਟਾਉਣ ਦੀ ਕੋਸ਼ਿਸ਼ ਦੇ ਵਿੱਚ ਹੈਗੇ ਹੀ ਆ। 550ਵੇਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਕਹਿੰਦੇ ਹੋ ਸਕਦਾ ਇੱਦਾਂ ਦੀ ਕਨਸੋਹ ਪ੍ਰਾਪਤ ਹੋ ਰਹੀ ਆ ਵੀ ਜਿਹੜਾ ਦਿੱਲੀ ਵਾਲਾ ਏਅਰਪੋਰਟ ਆ ਉਸ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਜਿਹੜਾ ਉਹ ਬਦਲ ਕੇ ਰੱਖ ਦਿੱਤਾ ਜਾਵੇਗਾ। ਸੋ ਬਿਲਕੁਲ ਗਾਂਧੀ ਪਰਿਵਾਰ ਦਾ ਨਾਮ ਨਿਸ਼ਾਨ ਮਿਟਣਾ ਹੀ ਚਾਹੀਦਾ ਹੈ, ਜਿਨ੍ਹਾਂ ਨੇ ਵੀ ਮਿਨੋਰਟੀਆਂ ਦੇ ਉੱਤੇ ਇੰਨੇ ਹਮਲੇ ਕੀਤੇ ਆ। ਬਿਲਕੁਲ ਤੁਸੀਂ ਸਹੀ ਕਿਹਾ, ਇਹ ਖਬਰਾਂ ਆ ਰਹੀਆਂ ਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਆਣੀ ਹੈਗੀ ਆ 550ਵੀਂ ਐਨੀਵਰਸਰੀ ਜਿਹੜੀ, ਉਹਦੇ ਸੰਬੰਧ ਦੇ ਵਿੱਚ ਜਿਹੜਾ ਆ ਸੁਲਤਾਨਪੁਰ ਲੋਧੀ 'ਚ ਜਿਹੜਾ SGPC ਨੇ ਫੰਕਸ਼ਨ ਰੱਖਣਾ, ਉੱਥੇ ਕਹਿੰਦੇ ਨਰਿੰਦਰ ਮੋਦੀ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਹ ਉਹਨੂੰ ਸੰਬੋਧਨ ਕਰਨਗੇ ਅਤੇ ਉਹਦੇ ਵਿੱਚ ਉਹ ਉਸ ਟਾਈਮ ਅਨਾਊਂਸ ਕਰ ਸਕਦੇ ਆ ਜਿਹੜੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਆ ਉਹਦਾ ਨਾਮ ਬਦਲ ਕੇ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਏਅਰਪੋਰਟ ਰੱਖਿਆ ਜਾਵੇ। ਸੋ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਜਿਹੜੇ ਉਹ ਸ਼ਰੇਆਮ ਮਾਰ ਸਕਦੇ ਹੈਗੇ। ਇੱਕ ਪਾਸੇ ਸਿੱਖ ਜਿਹੜੀ ਪੋਪੂਲੇਸ਼ਨ, ਸਿੱਖ ਵੋਟ, ਕਿਉਂਕਿ BJP ਆਪਣਾ ਵਾਧਾ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਅਤੇ ਉਹ ਸਿੱਖਾਂ ਨੂੰ ਆਪਣੇ ਵੱਲ ਜਿਹੜਾ ਕ੍ਰੈਡਿਟ ਦੇ ਸਕਦੀ ਆ, ਅਤੇ ਦੂਸਰੇ ਪਾਸੇ ਜਿਹੜਾ ਸਿੱਖਾਂ ਨੂੰ ਇੰਨਾ ਜਿਹੜਾ ਗੁੱਸਾ ਹੈਗਾ ਆ ਜਿਸ ਬੀਬੀ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਸੀ, ਉਹਦੇ ਨਾਮ ਵਾਲਾ ਜਿਹੜਾ ਏਅਰਪੋਰਟ ਉੱਤੋਂ ਹਟਾਇਆ ਜਾਊਗਾ, ਅਤੇ ਸੋ ਬਹੁਤ ਸਾਰੇ ਜਿਹੜੇ ਸਿੱਖ ਆ ਉਹਨਾਂ ਦੇ ਦਿਲ ਦੇ ਵਿੱਚ ਖੁਸ਼ੀ ਵੀ ਹੋਏਗੀ। ਜੀ ਬਿਲਕੁਲ, ਇਹ ਇੱਕ ਤੀਰ ਨਾਲ ਕਈ ਨਿਸ਼ਾਨੇ ਜਿਹੜੇ ਇਹਨਾਂ ਨੇ ਜਿਹੜੇ ਫੁੰਡਣੇ ਨੇ, ਇਕੱਲੇ ਸਿੱਖ ਹੀ ਆਪਣੇ ਵੱਲ ਨਹੀਂ ਕਰਨੇ। ਅਕਾਲੀ ਪਾਰਟੀ ਨੂੰ ਵੀ ਜਿਹੜਾ ਕਿਸੇ ਪਾਸੇ ਉਹਨਾਂ ਨੇ ਖੁੱਡੇ ਲਾਈਨ ਲਾਉਣ ਦੀ, ਉਹਨਾਂ ਦੀ ਥਾਂ ਦੇ ਉੱਤੇ ਜਿਹੜੀ ਦੂਜੀ ਵੱਡੀ ਪਾਰਟੀ ਬਣ ਕੇ ਜਿਹੜਾ ਉੱਥੋਂ ਉੱਭਰਨ ਦੀ ਉਹਨਾਂ ਦੀ ਕੋਸ਼ਿਸ਼ ਵੀ ਜਿਹੜੀ ਪੰਜਾਬ 'ਚੋਂ ਹੈਗੀ ਆ। ਸੋ ਪੰਜਾਬੀ ਵਾਲੀ ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਵੀ ਦੇਖੋ ਜਿੰਨੇ ਜਿਹੜੇ ਸਿੱਖ ਇੱਥੇ ਗਏ ਆ ਉਹਨਾਂ ਨੂੰ ਬਹੁਤੇ ਤਾਂ ਲੋਕ ਹੁਣ ਗਾਲਾਂ ਹੀ ਕੱਢ ਰਹੇ ਆ ਵੀ ਇਹ ਕਾਹਤੇ ਗਏ ਉਹਨੂੰ ਮਿਲਣ। ਉਹਦੇ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਪੰਜਾਬੀ ਦੇ ਵਿੱਚ ਟਵਿੱਟਰ ਕੀਤਾ ਵੀ ਜਿਹੜੇ ਇਹ ਸਿੱਖ ਹੈਗੇ ਆ, ਇਹ ਜਿਹੜੀਆਂ ਮੇਰੀਆਂ ਪਾਲਿਸੀ ਚੱਲ ਰਹੀਆਂ ਹਿੰਦੁਸਤਾਨ ਦੇ ਵਿੱਚ ਉਹਦੇ ਨਾਲ ਸਹਿਮਤ ਹੈਗੇ ਆ। ਅਤੇ ਦੂਜੇ ਪਾਸੇ ਜਿਹੜੇ ਆਪਣੇ ਗਾਇਕ ਹੈਗੇ ਆ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਹੀ ਜਿਹੜੇ ਉੱਤੇ ਚਾੜਦੇ ਰਹੇ ਆ, ਅਤੇ ਉਹ ਕਹਿੰਦੇ ਆ ਵੀ ਜਿਹੜੀ ਸਾਡੀ ਹਿੰਦੀ ਆ ਭਾਸ਼ਾ ਆ ਮਾਸੀ ਹੈਗੀ ਆ, ਅਤੇ ਉਹਨੂੰ ਵੀ ਜਿਹੜਾ ਪੂਰੇ ਇੰਡੀਆ 'ਚ ਪ੍ਰਮੋਟ ਕਰਨਾ ਚਾਹੀਦਾ। ਉਹਦੇ ਸੰਬੰਧ ਦੇ ਵਿੱਚ ਜਿਹੜਾ ਗੁਰਦਾਸ ਮਾਨ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਮੁਜ਼ਾਹਰੇ ਹੋਏ ਹੈਗੇ ਆ ਆਪਣੇ ਐਵਸਪੋਰਟ ਦੇ ਵਿੱਚ, ਕੈਲਗਰੀ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ 4 ਵਜੇ ਵਾਲਾ ਜਿਹੜਾ ਅੱਜ ਦਾ ਪ੍ਰੋਗਰਾਮ ਹੋਣਾ ਉਹ ਜ਼ਰੂਰ ਸੁਣਿਓ, ਉਹਦੇ ਵਿੱਚ ਡਿਟੇਲ ਜਿਹੜੀ ਆ ਦੱਸੀ ਜਾਊਗੀ। ਜੀ ਬਿਲਕੁਲ, ਇਹ ਕਾਫੀ ਜਿਹੜਾ ਰੌਲਾ ਰੱਪਾ ਆ ਉਹ ਹੁਣ ਪੈ ਰਿਹਾ ਆ। ਉਹ ਅਮਿਤ ਸ਼ਾਹ ਤਾਂ ਬਿਆਨ ਦੇ ਕੇ ਮੁੱਕਰ ਗਿਆ, ਇੱਧਰ ਜਿਹੜੇ ਆ ਉਹ ਝੰਡਾ ਚੱਕੀ ਫਿਰਦੇ ਆ। ਸੋ ਇਹਨਾਂ ਦਾ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਨਾ। ਲੋਕਾਂ ਦੇ ਮਨਾਂ ਦੇ ਵਿੱਚੋਂ, ਕਾਫੀਆਂ ਦੇ ਮਨਾਂ ਦੇ ਵਿੱਚੋਂ ਇਸ ਅਜਿਹੀਆਂ ਹਰਕਤਾਂ ਕਰਕੇ ਜਿਹੜੇ ਲੋਕ ਜਿਨ੍ਹਾਂ ਨੇ ਆਪਣਾ ਮਾਣ ਸਨਮਾਨ ਬਣਾਇਆ ਹੁੰਦਾ ਉਹ ਲੈ ਜਾਂਦੇ ਨੇ। ਕਈ ਲੋਕ ਬੜੇ ਚਿਰ ਤੋਂ ਜਿਹੜਾ ਇਸ ਦੇ ਖਿਲਾਫ ਇਸ ਦੀਆਂ ਹਰਕਤਾਂ ਤੋਂ ਜਿਹੜੇ ਆ ਉਸ ਦੇ ਉੱਤੇ ਸਵਾਲ ਚੁੱਕੀ ਰਹੇ ਸੀ। ਅਗਲੀ ਤੁਸੀਂ UN ਦੀ ਹਰਜੋਤ ਸਿੰਘ ਜੀ ਗੱਲ ਕੀਤੀ। ਅੱਜ UN ਦੀ ਜਿਹੜੀ ਜਨਰਲ ਅਸੈਂਬਲੀ ਦੀਆਂ ਜਿਹੜੀਆਂ ਹੋਣੀਆਂ ਉਸ ਦੇ ਵਿੱਚ ਕਲਾਈਮੇਟ ਸੈਸ਼ਨ ਦੇ ਦੌਰਾਨ ਜਿਹੜੀ ਇੱਕ ਕੁੜੀ ਗ੍ਰੈਟਾ ਥਨਬਰਗ ਜਿਹੜੀ ਪਹੁੰਚੀ ਸੀਗੀ ਅਟਲਾਂਟਿਕ ਨੂੰ, ਜੀ ਬਿਲਕੁਲ 16 ਸਾਲਾਂ ਦੀ ਕੁੜੀ, ਵੀ ਕਲਾਈਮੇਟ ਦੇ ਉੱਤੇ ਜਿਹੜਾ ਆ ਹੁਣ ਤੋਂ ਹੀ ਬੜਾ ਤੇਜ਼ੀ ਦੇ ਨਾਲ ਜਿਹੜਾ ਕੰਮ ਕਰਨਾ ਪੈਣਾ, ਨਹੀਂ ਤਾਂ ਇਹ ਕਿਉਂਕਿ ਇੱਕ ਪਲੈਨਟ ਹੈਗਾ ਆਪਣੇ ਕੋਲ ਰਹਿਣ ਦੇ ਲਈ। ਇਹ ਨਹੀਂ ਹੈ ਵੀ ਆਪਾਂ ਛਾਲ ਮਾਰ ਕੇ ਮੰਗਲ 'ਤੇ ਚਲ ਜਾਂਗੇ ਅਤੇ ਉੱਥੇ ਜਾ ਕੇ ਜਿਹੜਾ ਉਹ ਰਹਿਣਾ ਸ਼ੁਰੂ ਕਰ ਲਾਂਗੇ ਅਤੇ ਉੱਥੇ ਆਪਾਂ ਕਲੋਨੀ ਜਿਹੜੀ ਉਹ ਵਸਾ ਲਾਂਗੇ। ਉਹ ਹੋਣ ਵਾਲੀ ਚੀਜ਼ ਨਹੀਂ ਆ, ਅਤੇ ਆਪਾਂ ਆਪਣੇ ਹੱਥੀਂ ਜਿਹੜਾ ਜਿੱਥੇ ਰਹਿ ਰਹੇ ਹਾਂ ਉਸ ਨੂੰ ਜੇ ਨਸ਼ਟ ਕਰਦੇ ਗਏ ਤਾਂ ਕੰਮ ਜਿਹੜਾ ਉਹ ਖਰਾਬ ਹੋਣਾ ਆ। ਗ੍ਰੈਟਾ ਥਨਬਰਗ ਨੇ ਜਿਹੜੇ ਵਰਲਡ ਲੀਡਰ ਜਿਹੜੇ ਸੀਗੇ ਉੱਥੇ ਪਹੁੰਚੇ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਚੇਤਾਵਨੀ ਦਿੱਤੀ ਅਤੇ ਕਿਹਾ ਵੀ ਤੁਸੀਂ ਸਾਰੇ ਜਾਣੇ ਗਲਤ ਹੋ, ਤੁਸੀਂ ਤੇਜ਼ੀ ਦੇ ਨਾਲ ਇਸ ਚੀਜ਼ ਦੇ ਪ੍ਰਤੀ ਜਿਹੜਾ ਕੰਮ ਆ ਉਹ ਨਹੀਂ ਕਰ ਰਹੇ, ਅਤੇ ਕਹਿੰਦੇ ਵੀ ਅਸੀਂ ਤੁਹਾਨੂੰ ਜਿਹੜਾ ਬਿਲਕੁਲ ਦੇਖਾਂਗੇ। ਤੁਸੀਂ ਦੇਖੋ ਜਦੋਂ ਬੀਤੇ ਦਿਨਾਂ ਦੇ ਵਿੱਚ ਕਲਾਈਮੇਟ ਚੇਂਜ ਨੂੰ ਲੈ ਕੇ ਕਈ ਥਾਵਾਂ ਦੇ ਉੱਤੇ ਵਿਸ਼ਵ ਭਰ ਦੇ ਵਿੱਚ ਮੁਜ਼ਾਹਰੇ ਵਿਰੋਧ ਵੀ ਜਿਹੜੇ ਆ ਉਹ ਕੀਤੇ ਗਏ ਸੀਗੇ। ਇੱਕ ਥਾਂ ਦੇ ਉੱਤੇ ਜਿਹੜੀ ਇੱਕ ਹੀ ਕੁੜੀ ਜਿਹੜੀ ਉਹ ਆਪਣਾ ਵਿਰੋਧ ਪ੍ਰਗਟਾਉਣ ਦੇ ਲਈ ਜੋ ਉੱਥੇ ਪਹੁੰਚੀ ਹੋਈ ਸੀਗੀ। ਸੋ ਇਹ ਜਿਹੜੇ ਨੌਜਵਾਨ ਆ ਖੇਡਣ ਦੀਆਂ ਉਮਰਾਂ ਦੇ ਵਿੱਚ ਇਸ ਪਾਸੇ ਵੱਲ ਨੂੰ, ਐਕਟਿਵਿਜ਼ਮ ਵਾਲੇ ਪਾਸੇ ਨੂੰ ਜਿਹੜਾ ਉਹਨਾਂ ਨੂੰ ਆਉਣਾ ਪੈ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜਿਹੜੇ ਉਹਨਾਂ ਦੇ ਵਡੇਰੇ ਆ ਉਹਨਾਂ ਨੇ ਆਪਣੀ ਜਿਹੜੀ ਸਹੂਲਤ ਲਈ ਸਾਰਾ ਕੁਛ ਕਰ ਲਿਆ, ਪਰ ਆਉਣ ਵਾਲੀਆਂ ਨਸਲਾਂ ਦੇ ਲਈ ਇੱਥੇ ਜਿਹੜਾ ਆ ਉਹ ਜ਼ਹਿਰ ਘੋਲ ਕੇ ਹੁੰਦੇ ਜਾ ਰਹੇ ਆ। ਸੋ ਉਹਨਾਂ ਨੂੰ ਉਹ ਜਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਅਤੇ ਬਹੁਤ ਸਾਰੇ ਜਿਹੜੇ ਕਲਾਈਮੇਟ ਚੇਂਜ ਦੇ ਉਲਟ ਹੈਗੇ ਨੇ ਉਹ ਇਹਨਾਂ ਨਿਆਣਿਆਂ ਨੂੰ ਐਵੇਂ ਬੇਵਕੂਫ ਜਿਹੜਾ ਗਰਦਾਨ ਕੇ ਉਹਨਾਂ ਦੀਆਂ ਗੱਲਾਂ ਨੂੰ ਅਣਗੌਲਿਆਂ ਜਿਹੜੇ ਉਹ ਕਰ ਰਹੇ ਨੇ। ਸੋ ਉਹ ਤਾਂ ਚੰਗੀ ਗੱਲ ਆ ਵੀ ਐਕਟਿਵਿਜ਼ਮ ਦੇ ਵਿੱਚ ਜਿਹੜਾ ਆ ਉਹ ਅੱਗੇ ਆ ਰਹੇ ਨੇ, ਬੱਚੇ ਆ ਰਹੇ ਨੇ, ਆਉਣਾ ਹੀ ਪੈਣਾ ਆ, ਅਦਰਵਾਈਜ਼ ਜਿਹੜਾ ਕੰਮ ਖਰਾਬ ਆ।
ਜਿੱਦਾਂ ਆਪਾਂ ਕਹਿੰਦੇ ਹਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਜਿਹੜੇ ਬਜ਼ੁਰਗ ਜਾਂਦੇ ਨਹੀਂ ਕਿਸੇ ਪਾਸੇ, ਵੀ ਨੌਜਵਾਨ ਜਿਹੜੇ ਆਉਣੇ ਬੰਦ ਕਰ ਰਹੇ ਆ। ਸੋ ਉਹੀ ਹਾਲ ਜਿਹੜਾ ਆ ਇੱਥੇ ਵਰਲਡ ਲੀਡਰਸ਼ਿਪ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਕੋਈ ਵੀ ਆਪਣੀ ਲੀਡਰੀ ਜਿਹੜੀ ਆ ਉਹ ਛੱਡਦਾ ਨਹੀਂ, ਅਤੇ ਬਾਕੀਆਂ ਦੇ ਲੋਕਾਂ ਦੇ ਭਲੇ ਲਈ, ਅੱਗਾਂ ਆਉਣ ਵਾਲੀਆਂ ਨਸਲਾਂ ਦੇ ਭਲੇ ਲਈ ਬਾਰੇ ਜਿਹੜਾ ਉਹ ਸੋਚ ਨਹੀਂ ਰਹੇ। ਸੋ ਬਿਲਕੁਲ ਗ੍ਰੈਟਾ ਥਨਬਰਗ ਜਿਹੜੀ ਆ ਉਸਨੇ ਕਿਹਾ ਵੀ ਤੁਸੀਂ ਮੇਰੇ ਜਿਹੜੇ ਸੁਪਨੇ ਆ ਉਹ ਚੋਰੀ ਕਰ ਲਏ ਹੈਗੇ, ਅਤੇ ਨਾਲ ਹੀ ਨਾਲ ਸਾਡਾ ਜਿਹੜਾ ਬਚਪਨ ਵੀ। ਕਹਿੰਦੀ ਵੀ ਇਸ ਟਾਈਮ ਮੈਂ ਓਸ਼ਨ ਦੇ ਦੂਸਰੀ ਸਾਈਡ ਆਪਣੇ ਸਕੂਲ ਦੇ ਵਿੱਚ ਹੋਣਾ ਚਾਹੀਦੀ ਸੀ, ਪਰ ਜਿੰਨੇ ਵੀ ਲੀਡਰ ਆ ਕੋਈ ਵੀ ਕਲਾਈਮੇਟ ਚੇਂਜ 'ਤੇ ਕੰਮ ਨਹੀਂ ਕਰ ਰਹੇ, ਇਸ ਕਰਕੇ ਜਿਹੜਾ ਮੈਂ ਇੱਥੇ ਅਸੈਂਬਲੀ ਨੂੰ ਸੰਬੋਧਨ ਕਰ ਰਹੀ ਹੈਗੀ ਆ। ਦੂਸਰੇ ਪਾਸੇ ਇਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਹਸਨ ਰੂਹਾਨੀ, ਉਹ ਜਿਹੜੇ ਆ ਉਹ ਵੀ UN ਦੇ ਵਿੱਚ ਆ ਰਹੇ ਆ, ਪਰ ਜਿਹੜੇ ਜਾਵੇਦ ਜ਼ਾਰਿਫ ਹੈਗੇ ਆ ਉੱਥੇ ਦੇ ਇਰਾਨ ਦੇ ਫੋਰਨ ਮਿਨਿਸਟਰ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਹਸਨ ਰੂਹਾਨੀ ਹੈਗੇ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਨਹੀਂ ਮਿਲਣਗੇ। ਇਹ ਉਹਨਾਂ ਨੇ ਕਲੀਅਰਲੀ ਕਿਹਾ। ਨਹੀਂ ਤਾਂ ਕਈ ਵਾਰੀ ਜਿਹੜੇ ਵਰਲਡ ਲੀਡਰਸ ਹੁੰਦੇ ਆ, ਐਡੀਆਂ ਵੱਡੀਆਂ ਜਿਹੜੀਆਂ ਉੱਥੇ ਮੀਟਿੰਗ ਹੁੰਦੀ ਆ ਉਹਦੇ ਵਿੱਚ ਇੱਕ ਦੂਜੇ ਨਾਲ ਜਿਹੜਾ ਮਿਲਦੇ ਜ਼ਰੂਰ ਹੈਗੇ ਆ। ਅਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹਨਾਂ ਨੇ ਪਹਿਲਾਂ ਇੱਕ ਜਿਹੜੀ ਰਿਲੀਜੀਅਸ ਪਰਸੀਕਿਊਸ਼ਨ ਦੇ ਉੱਤੇ ਜਿਹੜਾ ਸੈਸ਼ਨ ਹੋ ਰਿਹਾ ਸੀ ਧਰਮ ਦੇ ਨਾਲ ਰਿਲੇਟਡ, ਜਿੱਥੇ ਜ਼ੁਲਮ ਹੁੰਦੇ ਆ ਦੁਨੀਆ ਦੇ ਵਿੱਚ, ਉਸ ਸੈਮੀਨਾਰ ਨੂੰ, ਉਸ ਮੀਟਿੰਗ ਨੂੰ ਅਟੈਂਡ ਕਰਨਾ ਸੀ ਉਸੇ ਬਿਲਡਿੰਗ ਦੇ ਵਿੱਚ UN ਦੇ ਵਿੱਚ, ਪਰ ਐਨ ਆਖਰੀ ਮੌਕੇ 'ਤੇ ਉਹਨਾਂ ਨੇ ਇਹ ਚੇਂਜ ਕਰਕੇ ਜਿਹੜੀ ਆ ਯੂਨਾਈਟਿਡ ਨੇਸ਼ਨ ਦੇ ਵਿੱਚ ਕਲਾਈਮੇਟ ਐਕਸ਼ਨ ਸਮਿਟ ਜਿਹੜੀ ਹੋ ਰਹੀ ਆ ਉਹਦੇ ਵਿੱਚ ਉਹਨਾਂ ਨੇ ਅਟੈਂਡ ਕਰਨ ਚਲੇ ਗਏ। ਅਤੇ ਉੱਥੇ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜਾ ਆਪਣਾ ਰਿਮਾਰਕਸ ਜਿਹੜੇ ਦੇ ਰਹੇ ਸੀ, ਅਤੇ ਉਹਨਾਂ ਨੂੰ ਉਹ ਬੜੇ ਧਿਆਨ ਦੇ ਨਾਲ ਕਹਿੰਦੇ ਸੁਣ ਰਹੇ ਸੀ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਪਿਛਲੇ ਪਾਸੇ ਮਾਈਕ ਪੈਂਸ ਜਿਹੜੇ ਸੈਕਟਰੀ ਆਫ ਸਟੇਟ, ਅਤੇ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਅਤੇ ਸੈਕਟਰੀ ਆਫ ਸਟੇਟ ਜਿਹੜੇ ਆ ਮਾਈਕ ਪੋਂਪੀਓ ਜਿਹੜੇ ਉੱਥੇ ਬੈਠੇ ਸੀਗੇ। ਐਕਟਿੰਗ ਚੀਫ ਆਫ ਸਟਾਫ ਮਾਈਕ ਮਲਵੈਨੀ ਜਿਹੜੇ ਆ, ਅਤੇ UN ਦੇ ਐਂਬੈਸਡਰ ਜਿਹੜੇ ਹੈਗੇ ਆ ਕੈਲੀ ਕਰਾਫਟ, ਉਹ ਵੀ ਉੱਥੇ ਜਿਹੜੇ ਆ ਬੈਠੇ ਹੋਏ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਅਤੇ ਯੂਕਰੇਨ ਦਾ ਮਸਲਾ ਉਹ ਕਾਫੀ ਹੋਰ ਗੁੰਝਲਦਾਰ ਹੁੰਦਾ ਜਿਹੜਾ ਉਹ ਜਾ ਰਿਹਾ ਆ। GOP ਦੇ ਹੀ ਜਿਹੜੇ ਜੌਨ ਕੈਸਿਕ ਜਿਹੜੇ ਗਵਰਨਰ ਵੀ ਜਿਹੜੇ ਉਹ ਰਹੇ ਨੇ ਓਹਾਇਓ ਦੇ, ਉਹਨਾਂ ਨੇ ਗੱਲਬਾਤ ਕਰਦੇ ਹੋਏ ਆਖਿਆ ਵੀ ਜਿਹੜਾ ਵਿਸਲ ਬਲੋਵਰ ਦੀ ਕੰਪਲੇਨ ਆ ਉਹ ਕਿਉਂ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਨਹੀਂ ਕਰ ਰਹੀ। ਵਿਸਲ ਬਲੋਵਰ ਦੀ ਕੰਪਲੇਨ ਤੋਂ ਬਾਅਦ ਦੇ ਵਿੱਚ ਹੀ ਇਹ ਜਿਹੜਾ ਮਸਲਾ ਆ ਉਹ ਸਾਰਿਆਂ ਦੇ ਸਾਹਮਣੇ ਆਇਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਵੀ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਉੱਤੇ ਦਬਾਅ ਪਾਇਆ ਵੀ ਉਹ ਜਿਹੜਾ ਜੋ ਬਾਈਡਨ ਆ ਅਤੇ ਉਸ ਦਾ ਜਿਹੜਾ ਮੁੰਡਾ ਆ ਉਸ ਦੇ ਖਿਲਾਫ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਕਰਨ। ਸੋ ਬਾਹਰਲੇ ਮੁਲਕ ਦੀ ਜਿਹੜੀ ਪਾਵਰ ਆ ਉਹਨਾਂ ਦੇ ਤੋਂ ਜਿਹੜਾ ਆ ਆਪਣੇ ਵਿਰੋਧੀਆਂ ਦੇ ਖਿਲਾਫ ਜਿਹੜੀ ਇਨਵੈਸਟੀਗੇਸ਼ਨ ਜਾਂਚ ਕਰਵਾਉਣੀ ਆ, ਉਹਨਾਂ ਉੱਤੇ ਦਬਾਅ ਪਾਉਣ ਦਾ ਜਿਹੜਾ ਮਸਲਾ ਹੈ ਉਹ ਇਸ ਟਾਈਮ ਕਾਫੀ ਜ਼ਿਆਦਾ ਭਖਦਾ ਜਾ ਰਿਹਾ ਹੈ। ਜਿਹੜਾ ਵਾਈਟ ਹਾਊਸ ਪ੍ਰਸ਼ਾਸਨ ਆ ਉਹ ਜਿਹੜੀ ਇਸ ਟਾਈਮ ਵਿਸਲ ਬਲੋਵਰ ਆ ਜਿਸ ਨੇ ਇਸ ਤੋਂ ਪਰਦਾਫਾਸ਼ ਕੀਤਾ ਆ ਇਸ ਗੱਲ ਤੋਂ, ਉਸ ਦੀ ਕੰਪਲੇਨ ਨੂੰ ਜੱਗ ਜ਼ਾਹਰ ਕਰਨ ਤੋਂ ਜਿਹੜਾ ਆਨਾਕਾਨੀ ਜਿਹੜੀ ਇਸ ਟਾਈਮ ਕਰ ਰਿਹਾ ਆ। ਅਤੇ ਜਿਹੜੇ ਸਾਬਕਾ GOP ਦੇ ਜਿਹੜੇ ਗਵਰਨਰ ਨੇ ਓਹਾਇਓ ਤੋਂ, ਉਹ ਕਹਿ ਰਹੇ ਆ ਵੀ ਇਹ ਸਾਰੀਆਂ ਗੱਲਾਂ ਇੱਦਾਂ ਪ੍ਰਤੀਤ ਕਰਦੀਆਂ ਨੇ, ਬਾਅਦ ਦੇ ਵਿੱਚ ਇੱਦਾਂ ਮਾਲੂਮ ਪੈਂਦਾ ਆ ਵੀ ਇਹ ਕੁਛ ਨਾ ਕੁਛ ਲੁਕਾ ਰਹੇ ਨੇ। ਸੋ ਇਹਨਾਂ ਨੂੰ ਲੁਕਾਉਣਾ ਜਿਹੜਾ ਉਹ ਨਹੀਂ ਚਾਹੀਦਾ। ਸੋ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਇਸ ਟਾਈਮ ਜਿਹੜੀ ਖਿੱਚੋਤਾਣ ਚੱਲ ਰਹੀ ਆ। ਇਨਫੈਕਟ ਡੈਮੋਕ੍ਰੇਟ ਪਾਰਟੀ ਦੀ ਜਿਹੜੀ AOC ਹੈਗੀ ਆ ਅਲੈਗਜ਼ੈਂਡਰੀਆ ਓਕਸੀਓ-ਕੋਰਟੇਜ਼, ਉਸਨੇ ਕਿਹਾ ਵੀ ਜਿਹੜਾ ਰਾਸ਼ਟਰਪਤੀ ਟਰੰਪ ਆ ਉਹ ਤਾਂ ਲਾਅਲੈਸ ਸ਼ੁਰੂ ਤੋਂ ਹੀ ਆ, ਉਹ ਤਾਂ ਲਾਅ ਬੜੇ ਚਿਰ ਤੋਂ ਜਿਹੜੇ ਇੱਦਾਂ ਦੇ ਜਿਹੜੇ ਤੋੜੀ ਜਾ ਰਹੇ ਆ। ਅਤੇ ਕਹਿੰਦੇ ਵੱਡਾ ਜਿਹੜਾ ਮਸਲਾ ਇਸ ਟਾਈਮ ਇਹ ਆ ਵੀ ਡੈਮੋਕ੍ਰੇਟ ਪਾਰਟੀ ਕਿਉਂ ਉਹਨਾਂ ਨੂੰ ਇੰਪੀਚਮੈਂਟ ਕਰਨ ਦੀ ਪ੍ਰੋਸੀਡਿੰਗਸ ਆ ਉਸ ਨੂੰ ਅੱਗੇ ਜਿਹੜਾ ਉਹ ਨਹੀਂ ਲੈ ਕੇ ਆ ਰਹੀ। ਉੱਧਰ ਨੈਂਸੀ ਪਲੋਸੀ ਨੇ ਇਸ ਦੇ ਉੱਤੇ ਜਿਹੜਾ ਉਹ ਬਿਆਨ ਦਿੱਤਾ ਹੈ ਵੀ ਜੇ ਵਿਸਲ ਬਲੋਵਰ ਦੀ ਜਿਸਨੇ ਪਰਦਾਫਾਸ਼ ਕੀਤਾ ਆ ਵੀ ਜੇ ਟਰੰਪ ਐਡਮਿਨਿਸਟ੍ਰੇਸ਼ਨ ਉਸ ਦੀ ਕੰਪਲੇਨ ਨੂੰ ਬਲੌਕ ਕਰਦਾ ਆ ਅਤੇ ਇੱਕ ਨਵੀਂ ਸਟੇਜ ਇਨਵੈਸਟੀਗੇਸ਼ਨ ਦੀ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਸਕਦੀ ਆ। ਅਗਲੇ ਸਾਲ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਮਰੀਕਾ ਦੇ ਵਿੱਚ ਆ ਰਹੀਆਂ, ਉਸ ਤੋਂ ਪਹਿਲਾਂ ਜਿਹੜੀ ਸਿਆਸਤ ਬਹੁਤ ਜ਼ਿਆਦਾ ਇਸ ਮਸਲੇ ਨੂੰ ਲੈ ਕੇ ਜਿਹੜੀ ਉਹ ਗਰਮਾ ਚੁੱਕੀ ਹੋਈ ਆ। ਇੱਦਾਂ ਦਾ ਕਦੀ ਵੀ ਜਿਹੜਾ ਪਹਿਲੋਂ ਹੋਇਆ ਨਹੀਂ, ਸੁਣਿਆ ਨਹੀਂ ਗਿਆ ਵੀ ਜਿਹੜੇ ਅਮਰੀਕਾ ਦੇ ਸਿਟਿੰਗ ਪ੍ਰੈਜ਼ੀਡੈਂਟ ਆ ਉਹਨਾਂ ਨੇ ਬਾਹਰਲੇ ਮੁਲਕ ਦੇ ਜਿਹੜੇ ਹੋਰ ਜਿਹੜੇ ਲੀਡਰ ਆ ਉਹਨਾਂ 'ਤੇ ਦਬਾਅ ਪਾ ਕੇ ਆਪਣੇ ਵਿਰੋਧੀਆਂ ਦੇ ਖਿਲਾਫ ਜਿਹੜੀ ਆ ਉਹ ਜਾਂਚ ਕਰਾਉਣ ਦੀ ਜਿਹੜੀ ਆ ਉਹ ਮੰਗ ਰੱਖੀ ਹੋਵੇ, ਉਹਨਾਂ ਨੂੰ ਬਾਰ-ਬਾਰ ਜਿਹੜਾ ਉਸ ਦੇ ਉੱਤੇ ਪ੍ਰੈਸ ਕੀਤਾ ਹੋਵੇ ਵੀ ਭਾਈ ਤੁਹਾਨੂੰ ਜਿਹੜੀ ਰਾਹਤ ਸਮੱਗਰੀ ਉਹ ਤਾਂ ਘੱਲਣੀ ਆ ਜੇ ਤੁਸੀਂ ਇੱਦਾਂ ਜੋ ਬਾਈਡਨ ਅਤੇ ਉਸ ਦਾ ਮੁੰਡਾ ਜਿਹੜਾ ਹੰਟਰ ਬਾਈਡਨ ਆ
ਉਸ ਦੇ ਖਿਲਾਫ ਜਿਹੜਾ ਆ ਉਹ ਇਨਵੈਸਟੀਗੇਸ਼ਨ ਕਰੂੰਗੇ। ਸੋ ਜਿਹੜੇ ਹਾਊਸ ਇੰਟੈਲੀਜੈਂਸ ਕਮੇਟੀ ਵਾਲੇ ਆ ਉਹ ਵੀ ਜਿਹੜੇ ਇਸ ਚੀਜ਼ ਦੇ ਵਿੱਚ ਹੁਣ ਕਾਫੀ ਜ਼ਿਆਦਾ ਗਰਮਾਏ ਹੋਏ ਨੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੂਰਾ ਮਸਲਾ ਆ ਕਿਸ ਪਾਸੇ ਵੱਲ ਨੂੰ ਜਿਹੜਾ ਉਬਲ ਕੇ ਜਾਂਦਾ ਹੈ। ਬਿਲਕੁਲ। ਸੋ ਅੱਜ ਜਿਹੜੀ ਸਮਿਟ ਹੋ ਰਹੀ ਹੈ UN ਦੀ, ਉੱਥੇ ਵੀ ਕਹਿੰਦੇ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਹੈ, ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੂੰ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਮਿਲ ਸਕਦੇ ਹੈਗੇ ਆ। ਸੋ ਇਹਨਾਂ ਤੋਂ ਬਿਨਾਂ ਵਰਲਡ ਦੇ ਹੋਰ 6 ਲੀਡਰ ਜਿਹੜੇ ਹੈਗੇ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਇਸ ਸਮਿਟ ਦੇ ਵਿੱਚ ਮਿਲਣਗੇ, ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ, ਪੋਲੈਂਡ ਦੇ, ਨਿਊਜ਼ੀਲੈਂਡ ਦੇ, ਸਿੰਗਾਪੁਰ ਦੇ, ਈਜਿਪਟ ਤੇ ਸਾਊਥ ਕੋਰੀਆ ਦੇ। ਪਾਕਿਸਤਾਨ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਬਿਆਨ ਆਇਆ ਸੀ ਵੀ ਕਸ਼ਮੀਰ ਮੁੱਦੇ ਦੇ ਉੱਤੇ ਮੈਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਵਿਚੋਲਗੀ ਕਰ ਦੂੰਗਾ, ਅਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਜਿਹੜੀ ਮੀਟਿੰਗ ਹੋਈ ਸੀ ਹੂਸਟਨ 'ਚ, ਉੱਥੇ ਪ੍ਰੈਜ਼ੀਡੈਂਟ ਗਏ ਹੈਗੇ ਆ। ਸੋ ਹੁਣ ਜਿਹੜੇ ਆ ਉਹ ਜਿਹੜੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਨੂੰ ਵੀ ਮਿਲਣਗੇ। ਨਿਊਜ਼ੀਲੈਂਡ ਦੀ ਜਿਹੜੀ ਹੈਗੀ ਆ ਲੀਡਰ ਜਸਿੰਡਾ ਆਰਡਨ, ਉਹਨਾਂ ਨੂੰ ਉਹ ਪਹਿਲੀ ਵਾਰੀ ਜਿਹੜਾ ਆ ਮਿਲਣਗੇ। ਈਜਿਪਟ ਦੇ ਜਿਹੜੇ ਹੈਗੇ ਆ ਅਬਦੁਲ ਫਟਾਹ ਐਲ ਸੀਸੀ, ਉਹਨਾਂ ਨੂੰ ਵੀ ਜਿਹੜੀ ਆ ਉਹ ਉਸ ਮੀਟਿੰਗ ਦੇ ਵਿੱਚ ਮਿਲਣਗੇ ਜੀ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਆ ਲੈ, ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ? ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ ਲਾਉਂਦੇ ਆ। ਅਤੇ ਇਹਨਾਂ ਤੋਂ ਤੁਸੀਂ ਖਰੀਦ ਸਕਦੇ ਹੋ ਵਿੰਡਸ਼ੀਲਡ ਵੈਂਟ ਗਲਾਸ ਡੋਰਸ ਅਤੇ ਗਲਾਸ ਵਿੰਡੋ ਰੈਗੂਲੇਟਰ। ਸਟੋਰ ਵਾਸਤੇ ਫਰੰਟ ਗਲਾਸ ਵੀ ਲਗਵਾ ਸਕਦੇ ਹੋ ਅਤੇ ਇਹ ਐਮਰਜੈਂਸੀ ਬੋਰਡ ਅਪ ਵੀ ਕਰਦੇ ਹਨ ਅਤੇ ਸਰਵਿਸ ਦਿੰਦੇ ਹਨ ਸੈਕਰਾਮੈਂਟੋ ਏਰੀਆ ਦੇ ਵਿੱਚ 50 ਮੀਲ ਤੇ ਕਿਤੇ ਵੀ। ਸੋ ਲੋ ਜੀ, ਫਿਰ ਦੇਰ ਕਿਹੜੀ ਗੱਲ ਦੀ ਆ, ਜਲਦੀ ਕਾਲ ਕਰੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਿਜ਼ਵਾਨ ਦੇ ਨਾਲ 9162470627 916-247-0627। ਯੂਨਾਈਟਿਡ ਗਲਾਸ ਐਂਡ ਵਿੰਡੋਜ਼ 24 ਆਵਰਸ ਐਮਰਜੈਂਸੀ ਸਰਵਿਸ ਵੀ ਦਿੰਦੇ ਹਨ। ਚਲੋ ਜੀ, ਹੁਣ ਤੁਸੀਂ ਗੱਲਾਂ ਛੱਡੋ ਤੇ ਕਾਲ ਕਰੋ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨੂੰ। ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ, ਐਵੇਂ ਨਾ ਜਾ ਘਬਰਾਈ। ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ, ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ?
ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਨਾਲ ਵੀ ਜਿਹੜਾ ਆਪਾਂ ਜੁੜਦੇ ਹਾਂ, ਤੇ ਪਰ ਆਪਣੇ ਨਾਲ ਇਸ ਟਾਈਮ ਜਿਹੜੇ ਜੀ ਜੁੜ ਚੁੱਕੇ ਨੇ ਹਰਜੀਤ ਸਿੰਘ ਜੀ, ਜਿਹੜੇ ਜਕਾਰਾ ਮੂਵਮੈਂਟ ਤੋਂ। ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ। ਸੈਕਰਾਮੈਂਟੋ ਯੂਨੀਵਰਸਿਟੀ ਇਲਾਕੇ ਦੇ ਵਿੱਚ ਇਹ ਉੱਥੇ ਦੇ ਕਮਿਊਨਿਟੀ ਆਰਗੇਨਾਈਜ਼ਰ ਨੇ। ਜੀ ਆਇਆਂ ਨੂੰ ਸਵਾਗਤ ਹੈ ਹਰਜੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇਸ ਹਫ਼ਤੇ ਮੈਂ ਸ਼ੇਅਰ ਕਰਨਾ ਚਾਹੁੰਦਾ ਵੀ ਸਾਡੇ ਜਕਾਰਾ ਮੂਵਮੈਂਟ ਤੇ ਵੱਖਰੇ ਮੀਟਿੰਗ ਹੋਣੇ ਆ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ। ਤੇ ਉਸ ਤੋਂ ਪਹਿਲਾਂ ਮੈਂ ਥੋੜੀ ਹਿਸਟਰੀ ਸ਼ੇਅਰ ਕਰਨਾ ਚਾਹੁੰਦਾ ਆ। ਕਈ ਸਾਲ ਪਹਿਲਾਂ ਜਿਹੜਾ ਸਾਡਾ ਪੰਜਾਬ ਰੀਜਨ ਸੀਗਾ, ਉੱਥੇ ਬਹੁਤ ਸਾਰੇ ਜ਼ਬਰਦਸਤ ਮਿਸਲ ਬਣੇ ਸੀਗੇ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ। ਤੇ ਇਹਨਾਂ ਮਿਸਲਾਂ ਦੇ ਵਿੱਚ ਬੇਸਿਕਲੀ ਉਹਨਾਂ ਦੀ ਵੱਖਰੀ ਗਵਰਨਮੈਂਟ ਹੁੰਦੀ ਸੀ। ਉਹ ਜਿਹੜਾ ਆਪਣਾ ਇਲਾਕਾ ਹੁੰਦਾ ਸੀ, ਉੱਥੇ ਸਾਰੇ ਜੋ ਵੀ ਡਿਸੀਜ਼ਨ ਬਣਾਉਣੇ ਹੁੰਦੇ ਆ, ਕਈ ਕੁਛ ਕੰਟਰੋਲ ਕਰਨਾ ਹੁੰਦਾ, ਸਾਰਾ ਬਹੁਤ ਵਧੀਆ ਢੰਗ ਦੇ ਨਾਲ, ਵਧੀਆ ਤਰੀਕੇ ਦੇ ਨਾਲ, ਬਹੁਤ ਇੰਡੀਪੈਂਡੈਂਟਲੀ ਚੱਲਦੇ ਸਨ। ਤੇ ਸਾਡੀ ਕੋਸ਼ਿਸ਼ ਹੈ ਵੀ ਜਿਹੜੀ ਉਹ ਸਿਸਟਮ ਬਣਿਆ ਸੀ ਉਹ ਮਾਡਲ ਕਰਕੇ ਵੀ ਅਸੀਂ ਇੱਥੇ ਵੀ ਕੈਲੀਫੋਰਨੀਆ ਵਿੱਚ, ਅਮਰੀਕਾ ਵਿੱਚ ਉਸ ਤਰ੍ਹਾਂ ਦੀ ਸਿਸਟਮ ਬਣਾਈਏ ਵੀ ਅਸੀਂ ਦੁਬਾਰਾ ਜਿਹੜੀ ਮਿਸਲ ਸਿਸਟਮ ਆ ਦੁਬਾਰਾ ਇੱਥੇ ਕੈਲੀਫੋਰਨੀਆ ਵਿੱਚ ਵੀ ਰੀਇੰਟਰੋਡਿਊਸ ਕਰੀਏ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਹੁਣ ਇੱਥੇ ਸਾਡੇ ਵੱਖਰੇ ਇਲਾਕੇ ਹਨ ਜਿੱਥੇ ਸਾਡੀ ਪੰਜਾਬੀਆਂ ਦੀ ਆਬਾਦੀ ਕਾਫੀ ਜ਼ਿਆਦਾ ਹੋਈ ਆ, ਅਸੀਂ ਸੇਮ ਥਿੰਗ ਇੱਥੇ ਕਰੀਏ। ਸੋ ਭਾਵੇਂ ਮਿਸਲ ਯੂਨੀਵਰਸਿਟੀ, ਸੈਕਰਾਮੈਂਟੋ, ਬੇ ਏਰੀਆ, ਮੈਂਟੀਕਾ, ਬੇਕਰਸਫੀਲਡ, ਫ੍ਰੈਜ਼ਨੋ, ਟ੍ਰੇਸੀ, ਇਹ ਸਾਰੇ ਇਲਾਕਿਆਂ ਵਿੱਚ ਸਾਡੀ ਆਬਾਦੀ ਕਾਫੀ ਹੈ। ਤੇ ਅਸੀਂ ਚਾਹੁੰਦੇ ਵੀ ਇੱਥੇ ਵੀ ਅਸੀਂ ਉਹੀ ਸਿਸਟਮ ਸ਼ੁਰੂ ਕਰੀਏ। ਸੋ ਉਸ ਸ਼ੁਰੂਆਤ ਦੇ ਵਿੱਚ ਅਸੀਂ ਇਸ ਹਫ਼ਤੇ ਸਾਡੀਆਂ 2 ਮਿਸਲ ਮੀਟਿੰਗਾਂ ਹੋਣੀਆਂ, ਇੱਕ ਤਾਂ ਬੇ ਏਰੀਆ ਦੇ ਵਿੱਚ ਤੇ ਇੱਕ ਫ੍ਰੈਜ਼ਨੋ ਦੇ ਵਿੱਚ। ਤੇ ਅਗਲੇ ਹਫ਼ਤੇ ਉਸ ਤੋਂ ਬਾਅਦ ਵੀ ਸਾਡੀਆਂ ਹੋਰ ਵੀ ਮੀਟਿੰਗਾਂ ਹੋਣੀਆਂ। ਤੇ ਸਾਡੀ ਕੋਸ਼ਿਸ਼ ਹੈ ਵੀ ਜਦੋਂ ਵੀ ਸਾਡੀ ਕਮਿਊਨਿਟੀ ਜ਼ਿਆਦਾ ਤੌਰ ਤੇ ਉਦੋਂ ਇਕੱਠੀ ਹੁੰਦੀ ਆ ਵੀ ਜਦੋਂ ਸਾਨੂੰ ਬਹੁਤ ਬੜਾ ਸਮੱਸਿਆ ਆਉਂਦਾ ਆ, ਤਾਂ ਫਿਰ ਸਾਨੂੰ ਜਾਗਰੂਕਤਾ ਆਉਂਦੀ ਆ ਤੇ ਅਸੀਂ ਇਕੱਠੇ ਹੁੰਦੇ ਆ ਤੇ ਤਾਂ ਅਸੀਂ ਫਿਰ ਸੋਚਦੇ ਅਸੀਂ ਅੱਗੇ ਕੀ ਕਰੀਏ। ਪਰ ਗੱਲ ਇੱਦਾਂ ਵੀ ਸਾਨੂੰ ਉਸ ਤੋਂ ਪਹਿਲਾਂ ਵੀ ਔਰਗਨਾਈਜ਼ ਹੋਣਾ ਚਾਹੀਦਾ ਆ। ਜੇ ਅਸੀਂ ਪਹਿਲਾਂ ਔਰਗਨਾਈਜ਼ ਹੋਈਏ, ਅਸੀਂ ਰੈਗੂਲਰਲੀ ਇੱਕ ਦੂਜੇ ਨਾਲ ਮਿਲੀਏ, ਇੱਕ ਦੂਜੇ ਨਾਲ ਵਾਕਫੀ ਬਣੇ, ਫਿਰ ਬਹੁਤ ਜ਼ਿਆਦਾ ਸੌਖਾ ਹੁੰਦਾ ਔਰਗਨਾਈਜ਼ ਕਰਨ ਨੂੰ। ਜਦੋਂ ਸਮੱਸਿਆ ਵੀ ਆਉਂਦਾ ਆ, ਕੋਈ ਵੀ ਮਸਲੇ ਬਾਰੇ ਗੱਲਬਾਤ ਕਰਨੀ ਹੁੰਦੀ ਆ, ਸਾਨੂੰ ਉਸ ਤੋਂ ਪਹਿਲਾਂ ਔਰਗਨਾਈਜ਼ ਹੋਣਾ ਚਾਹੀਦਾ ਆ।
ਸੋ ਇਸ ਮੀਟਿੰਗਾਂ ਦਾ ਮਕਸਦ ਇਹ ਆ ਵੀ ਅਸੀਂ ਪਹਿਲਾਂ ਇੱਕ ਦੂਜੇ ਨਾਲ ਮਿਲੀਏ, ਵਰਤੀਏ, ਜਿਹੜੇ ਵੀ ਮਸਲੇ ਹਨ ਉਹਨਾਂ ਬਾਰੇ ਓਵਰ ਟਾਈਮ ਗੱਲਬਾਤ ਕਰੀਏ ਤਾਂ ਕਿ ਹੋਰ ਵਧੀਆ ਢੰਗ ਦੇ ਨਾਲ ਤੇ ਸੋਚ ਸਮਝ ਕੇ ਅਸੀਂ ਪਲਾਨ ਬਣਾਈਏ। ਸੋ ਇਸ ਹਫ਼ਤੇ ਪਹਿਲੀ ਮੀਟਿੰਗ ਹੋਣੀ ਆ ਫਰੈਜ਼ਨੋ ਦੇ ਵਿੱਚ ਬੁੱਧਵਾਰ ਦਿਨ 25 ਤਰੀਕ ਨੂੰ, ਤੇ ਉਹ ਹੋਣੀ 6 ਵਜੇ ਸ਼ਾਮ ਦੇ। ਤੇ ਸਾਡਾ ਉੱਥੇ ਯੂਥ ਸੈਂਟਰ ਹੈਗਾ, ਪਾਰਸ ਯੂਥ ਸੈਂਟਰ, ਹਰਨਡਨ ਐਵਨਿਊ ਦੇ ਲਾਗੇ, ਉੱਥੇ ਮੀਟਿੰਗ ਹੋਣੀ ਆ। ਸੋ ਜਿਹੜੇ ਵੀ ਫਰੈਜ਼ਨੋ ਇਲਾਕੇ ਵਿੱਚ ਰਹਿੰਦੇ ਆ ਕੋਈ ਵੀ ਸਰੋਤੇ ਉੱਥੇ ਪਲੀਜ਼ ਪਹੁੰਚਿਓ 6 ਵਜੇ। ਤੁਸੀਂ ਹੋਰ ਵੀ ਕੋਈ ਜਾਣਕਾਰੀ ਉਹਦੇ ਬਾਰੇ ਲੈਣੀ ਹੋਵੇ, ਸਾਡੇ ਯੂਥ ਸੈਂਟਰ ਦੇ ਡਾਇਰੈਕਟਰ ਦਾ ਨਾਮ ਹੈਗਾ ਸਿਮਰਨਜੀਤ ਸਿੰਘ, ਤੇ ਉਹਨਾਂ ਦਾ ਨੰਬਰ ਹੈਗਾ 559-779-4916। ਤੇ ਜੇ ਤੁਸੀਂ ਕਦੇ ਵੀ ਉੱਥੇ ਯੂਥ ਸੈਂਟਰ ਦਾ ਐਕਚੁਅਲ ਐਡਰੈਸ ਹੈਗਾ 5470 ਵੈਸਟ ਸਪਰੂਸ ਐਵਨਿਊ, ਫਰੈਜ਼ਨੋ ਦੇ ਵਿੱਚ ਹਰਨਡਨ ਐਵਨਿਊ ਦੇ ਲਾਗੇ। ਤੇ ਅਗਲੀ ਮੀਟਿੰਗ ਹੋਣੀ ਸਾਡੀ ਮਿਸਲ ਬੇ ਏਰੀਆ ਦੀ ਮੀਟਿੰਗ। ਤੇ ਤੁਸੀਂ ਆਪ ਵੀ ਜਾਣਦੇ ਬੇ ਏਰੀਆ ਕਾਫੀ ਸਪਰੈਡ ਆਊਟ ਹੈਗਾ ਆ, ਸਾਡੀ ਕਮਿਊਨਿਟੀ ਬਹੁਤ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਰਹਿੰਦੀ ਆ। ਤੇ ਇੱਥੇ ਬੇ ਏਰੀਆ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਅਸੀਂ ਹਰ ਮਹੀਨੇ ਅਸੀਂ ਇੱਕ ਵੱਖਰੇ ਸ਼ਹਿਰ ਵਿੱਚ ਮੀਟਿੰਗ ਰੱਖੀਏ ਤਾਂ ਕਿ ਸਾਰਿਆਂ ਨੂੰ ਮੌਕਾ ਮਿਲੇ ਪਹੁੰਚਣ ਵਾਸਤੇ। ਸੋ ਇਸ ਹਫ਼ਤੇ ਮੀਟਿੰਗ ਹੋਣੀ ਫਰੀਮਾਂਟ, ਪਰ ਅੱਗੇ ਮਿਲਪੀਟਸ, ਸੈਨ ਹੋਜ਼ੇ, ਐਲ ਸੋਬਰਾਂਟੇ ਦੀ ਮੀਟਿੰਗਸ ਹੋਣਗੀਆਂ। ਸੋ ਇਸ ਹਫ਼ਤੇ ਫਰੀਮਾਂਟ ਦੀ ਮੀਟਿੰਗ ਫਰੀਮਾਂਟ ਗੁਰਦੁਆਰੇ ਹੋਵੇਗੀ ਦਿਨ ਸ਼ੁੱਕਰਵਾਰ 27 ਤਰੀਕ ਨੂੰ, ਤੇ ਟਾਈਮ ਹੈਗਾ 7 ਵਜੇ। ਤੇ ਮੀਟਿੰਗ ਨੂੰ ਆਰਗੇਨਾਈਜ਼ ਕਰ ਰਹੇ ਹੈ ਰਾਗਿਨੀ ਕੌਰ, ਉਹਨਾਂ ਦਾ ਨੰਬਰ ਹੈਗਾ 5109291145। ਤੇ ਅਗਲੇ ਹਫ਼ਤੇ ਜਿਹੜੀਆਂ ਸਾਡੀਆਂ ਨੈਕਸਟ ਮੀਟਿੰਗਸ ਹੋਣੀਆਂ ਯੂਬਾ ਸਿਟੀ, ਸੈਕਰਾਮੈਂਟੋ, ਬੇਕਰਸਫੀਲਡ, ਨੈਕਸਟ ਵੀਕ ਦੱਸ ਦਿਓ ਤੁਸੀਂ। ਸੈਂਟਰਲ ਵੈਲੀ ਨੈਕਸਟ ਵੀਕ ਮੈਂ ਦੱਸਾਂਗਾ। ਹਾਂਜੀ, ਥੈਂਕ ਯੂ ਹਰਜੀਤ ਸਾਰੇ ਜੀ, ਪਹੁੰਚਿਓ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਥੈਂਕ ਯੂ ਜੀ। ਬਿਲਕੁਲ। ਸੋ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਇਹਨਾਂ ਨੇ ਕਮਿਊਨਿਟੀ ਨਾਲ ਜੁੜ ਕੇ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਰਨ ਦੇ ਲਈ ਮੀਟਿੰਗ ਸੱਦੀਆਂ ਨੇ। ਸੋ ਜ਼ਰੂਰ ਤੁਸੀਂ ਜਿਹੜੀ ਆ ਇਹ ਇਨਫੋਰਮੇਸ਼ਨ ਇਹਨਾਂ ਦੇ ਨਾਲ ਮੀਟਿੰਗਸ ਦੇ ਵਿੱਚ ਜ਼ਰੂਰ ਹਿੱਸਾ ਲਿਓ। ਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ, ਇੱਕ ਸਾਊਥ ਬੈਂਡ ਇੰਡੀਆਨਾ ਦੇ ਤੋਂ ਜਿਹੜੀ ਇਹ ਖਬਰ ਆ ਰਹੀ ਆ, ਜਿਹੜਾ ਉੱਥੇ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਕਹਿੰਦੇ ਇੱਕ ਮੁੰਡਾ ਆਪਣਾ 25 ਸਾਲਾਂ ਦਾ ਹੀ ਨੌਜਵਾਨ ਮੁੰਡਾ ਬਲਜੀਤ ਸਿੰਘ ਜਿਹੜਾ ਉੱਥੇ ਕੰਮ ਕਰ ਰਿਹਾ ਸੀਗਾ। ਇਹ ਸਤੰਬਰ 19 ਦੀ ਜਿਹੜੀ ਗੱਲ ਦੱਸੀ ਜਾਂਦੀ ਆ ਵੀ ਰਾਤ ਨੂੰ ਕੋਈ ਲਟੇਰੇ ਜਿਹੜੇ ਆ ਉਹ ਆਏ ਤੇ ਉਸ ਨੇ ਜਿਹੜੀ ਰੋਬਰੀ ਜਿਹੜੀ ਉਹਨਾਂ ਨੇ ਕਰਨ ਦੇ ਜਦੋਂ ਉਹ ਕੀਤੀ ਰੋਬਰੀ ਕਰ ਰਹੇ ਸੀਗੇ ਤਾਂ ਉਹਨਾਂ ਨੇ ਉੱਥੇ ਗੋਲੀ ਚਲਾ ਦਿੱਤੀ ਤੇ ਮੁੰਡਾ ਜਿਹੜਾ ਉੱਥੇ ਹੀ ਜਿਹੜਾ ਜਾਨੋਂ ਮੁੱਕ ਗਿਆ। ਸੋ ਬਹੁਤ ਹੀ ਇੱਕ ਮੰਦਭਾਗੀ ਖਬਰ ਆਈ ਹੈ। 6 ਮਹੀਨੇ ਕਹਿੰਦੇ ਅਜੇ ਹੋਏ ਸੀ ਵਿਚਾਰੇ ਨੂੰ ਇੱਥੇ ਆਇਆਂ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜੇ ਰੁਪਈਏ ਖਰਚ ਕੇ ਜਦੋਂ ਉਹ ਇੱਥੇ ਪਹੁੰਚਿਆ ਹੋਣਾ, ਕੰਮ ਤੇ ਲੱਗਾ ਸੀ, ਮਿਹਨਤ ਵਿਚਾਰਾ ਕਰ ਰਿਹਾ ਸੀਗਾ, ਉੱਥੇ ਰਾਤ ਨੂੰ ਕੰਮ ਕਰਦਾ ਸੀਗਾ, ਤੇ ਜਿਹੜਾ ਉੱਥੇ ਰੋਬਰੀ ਦੇ ਜਿਹੜੇ ਚੱਕਰ ਦੇ ਵਿੱਚ ਜਿਹੜੇ ਉਸ ਮੁੰਡੇ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਖਬਰ ਆ ਉਹ ਵਾਪਰੀ ਆ। ਕਈ ਲੋਕਾਂ ਨੇ ਜਿਹੜਾ ਉਸ ਦੀ ਦੇਹ ਨੂੰ ਉਹਦੇ ਪਰਿਵਾਰ ਤਾਈਂ ਪਿੱਛੇ ਪਿੰਡ ਪਹੁੰਚਾਉਣ ਦੇ ਲਈ ਜਿਹੜਾ GoFundMe ਪੇਜ ਵੀ ਜਿਹੜਾ ਉੱਧਰ ਬਣਾਇਆ ਹੋਇਆ ਆ। ਸੋ ਇਹ ਬਹੁਤ ਮੰਦਭਾਗੀ ਜਿਹੜੀ ਖਬਰ ਹੈ। ਸਾਊਥ ਬੈਂਡ ਉਹੀ ਇਲਾਕਾ ਆ ਜਿੱਥੇ ਦਾ ਮੇਅਰ ਜਿਹੜਾ ਇਸ ਟਾਈਮ ਜਿਹੜਾ ਪੀਟ ਬੂਟਿਗੇਗ ਜਿਹੜਾ ਆ ਉਹ ਡੈਮੋਕ੍ਰੇਟ ਪਾਰਟੀ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਆਪਣੇ ਨੋਮੀਨੇਸ਼ਨ ਦੇ ਲਈ ਉਹ ਲੜ ਰਿਹਾ ਹੈਗਾ ਆ। ਉੱਥੇ ਆਲਰੇਡੀ ਉਸ ਦੇ ਉੱਤੇ ਜਿਹੜੇ ਨਸਲੀ ਭੇਦਭਾਵ ਨੂੰ ਲੈ ਕੇ ਉਸ ਸ਼ਹਿਰ ਦੇ ਵਿੱਚ ਜਿਹੜੇ ਖਾਸ ਕਰਕੇ ਪੁਲਿਸ ਵਾਲਿਆਂ ਦੇ ਉੱਤੇ ਜਿਹੜੇ ਕਈ ਤਰ੍ਹਾਂ ਦੇ ਵਿਵਾਦ ਜਿਹੜੇ ਉਹ ਬਣੇ ਹੋਏ ਸੀਗੇ, ਤੇ ਇਹ ਮੁੰਡਾ ਵਿਚਾਰਾ ਇਸ ਰੋਬਰੀ ਦੇ ਚੱਕਰ ਦੇ ਵਿੱਚ ਭੰਗ ਦੇ ਪਾੜੇ ਜਿਹੜਾ ਕਹਿ ਲਓ ਵੀ ਉਹ ਰੁੜ ਗਿਆ ਆ। ਉਸ ਦੀ ਜਾਨ ਜਿਹੜੀ ਉਹ ਚੱਲ ਗਈ ਹੈ। 6 ਮਹੀਨੇ ਹੀ ਅਜੇ ਵਿਚਾਰੇ ਨੂੰ ਹੋਏ ਸੀ ਇੱਥੇ ਆਇਆਂ ਨੂੰ, ਤੇ ਹੁਣ ਪਰਿਵਾਰ ਤਾਂ ਬਿਲਕੁਲ ਸ਼ੌਕ ਦੇ ਵਿੱਚ ਆਲਰੇਡੀ ਲੱਖਾਂ ਰੁਪਈਏ ਵੀ ਜਿਹੜੇ ਉਹ ਲਾ ਗਏ, ਤੇ ਮੁੰਡਾ ਜਿਹੜਾ ਆਪਣੇ ਬਿਹਤਰ ਭਵਿੱਖ ਦੇ ਲਈ ਇੱਥੇ ਆਇਆ ਸੀ ਉਹ ਵੀ ਵਿਚਾਰਾ ਜਾਨੋਂ ਹੱਥ ਧੋ ਬੈਠਾ ਆ। ਬਹੁਤ ਮਾੜੀ ਗੱਲ ਹੋਈ ਹੈ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਹੁਣ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹਨਾਂ ਨੇ ਹੁਣ ਟਰੱਕਾਂ ਵਾਲਿਆਂ ਦੇ ਉੱਤੇ ਵੀ ਸਕੰਜਾ ਜਿਹੜਾ ਕੱਸਣਾ ਸ਼ੁਰੂ ਕਰ ਦਿੱਤਾ ਆ। ਨਵਾਂ ਬਿੱਲ ਇੱਕ ਉਹਨਾਂ ਨੇ ਪਾਸ ਕੀਤਾ ਹੈਗਾ SB 210, ਜਿਹਦੇ ਮੁਤਾਬਕ ਇਹ ਜਿਹੜਾ ਆਥਰ ਕੀਤਾ ਗਿਆ ਸੀ ਸਟੇਟ ਸੈਨੇਟਰ ਕੌਨੀ ਲਿਵਿਆ ਵੱਲੋਂ, ਜੋ ਕਿ ਚਾਈਨੋ ਤੋਂ ਹੈਗੀ ਆ,
ਚੀਨੋ ਤੋਂ ਆ, ਜਿਹੜੀ ਲਾਸ ਐਂਜਲਸ ਸਾਈਡ ਹੈਗਾ ਆ। ਸੋ ਇਸ ਬਿੱਲ ਦੇ ਮੁਤਾਬਕ ਜਿੰਨੇ ਵੀ ਹੈਵੀ ਡਿਊਟੀ ਦੇ ਜਿਹੜੇ ਟਰੱਕ ਹੈਗੇ ਆ ਉਹਨਾਂ ਨੂੰ ਜਿਹੜੀ ਸਮੌਗ ਚੈੱਕ ਕਰਾਉਣੀ ਪਿਆ ਕਰੂਗੀ। ਸੋ ਹੈਵੀ ਡਿਊਟੀ ਇੰਸਪੈਕਸ਼ਨ ਅਤੇ ਮੇਨਟੇਨੈਂਸ ਪ੍ਰੋਗਰਾਮ ਉਹਨਾਂ ਨੇ ਕਿਹਾ ਆ ਵੀ ਇਸ ਬਿੱਲ ਦੇ ਮੁਤਾਬਕ ਜਿਹੜਾ ਆ ਉਹ ਟਰੱਕਾਂ ਵਾਲਿਆਂ ਨੂੰ ਕਰਨਾ ਪਊਗਾ, ਤਾਂ ਕਿ ਜਿਹੜੀ ਐਮਿਸ਼ਨਸ ਹੈਗੀਆਂ ਜਾਂ ਧੂੰਆਂ ਆ ਉਹ ਜਿਹੜਾ ਨਿਕਲ ਰਿਹਾ ਆ ਉਹਨੂੰ ਘਟਾਇਆ ਜਾ ਸਕੇ। ਬਹੁਤ ਸਾਰੀਆਂ ਕੰਪਲੇਨ ਜਿਹੜੀਆਂ ਹੈਗੀਆਂ ਆ ਕਹਿੰਦੇ ਵੀ ਓਕਲੈਂਡ ਅਤੇ ਰਿਚਮੰਡ ਏਰੀਆ ਤੋਂ ਆਈਆਂ ਸੀਆਂ, ਜਿੱਥੇ ਇਹ ਲੱਗਿਆ ਵੀ ਕਈ ਨੇਬਰਹੁੱਡਸ ਦੇ ਵਿੱਚ ਜਿਹੜੇ ਲੋਕ, ਜਿਹੜੇ ਬੱਚੇ ਜਾਂ ਲੋਕ ਜਿਹੜੇ ਹੈਗੇ ਆ, ਪਰਿਵਾਰ ਜਿਹੜੇ ਉੱਥੇ ਰਹਿੰਦੇ ਹੈਗੇ ਆ ਪੋਰਟ ਦੇ ਲਾਗੇ, ਉਹਨਾਂ ਦੇ ਜਿਹੜੇ ਜਦੋਂ ਇੰਸਪੈਕਟ ਕੀਤਾ ਗਿਆ ਉਹਨਾਂ ਦੇ ਵਿੱਚੋਂ ਜਿਹੜੇ ਐਮਿਸ਼ਨਸ ਹੁੰਦੇ ਹੈਗੇ ਆ ਟਰੱਕਾਂ ਦੇ ਵਿੱਚੋਂ, ਜਿਹੜੀ ਸਮੌਗ ਹੁੰਦੀ ਆ ਉਹਦੇ ਨਾਲ ਉਹਨਾਂ ਦੀ ਸਿਹਤ ਦੇ ਉੱਤੇ ਅਸਰ ਹੋ ਰਿਹਾ ਹੈਗਾ। ਖਾਸ ਕਰਕੇ ਜਿਹੜੇ ਟਰੱਕਿੰਗ ਰਾਊਟਸ ਹੈਗੇ ਆ ਓਕਲੈਂਡ ਅਤੇ ਰਿਚਮੰਡ ਨੂੰ, ਜਿਹੜੇ ਪੋਰਟ ਨੂੰ ਜਾਂਦੇ ਹੈਗੇ ਆ। ਸੋ ਇਹ ਦੇਖਦੇ ਹੋਏ ਉਹਨਾਂ ਨੇ ਬਿੱਲ ਪਾਸ ਕਰਤਾ ਅਤੇ ਹੁਣ ਜਿਹੜੇ ਟਰੱਕਾਂ ਵਾਲੇ ਆ ਕਹਿੰਦੇ ਵੀ ਉਹਨਾਂ ਨੂੰ ਵੀ ਜਿਹੜੀ ਸਮੌਗ ਚੈੱਕ ਕਰਾਉਣੀ ਪਿਆ ਕਰੂਗੀ। ਜੀ ਜੀ, ਆਮ ਗੱਡੀਆਂ ਦੀ ਤਾਂ ਜਦੋਂ ਕਰਦੀ ਆ ਕੁਛ ਸਾਲ, ਜਦੋਂ ਪੁਰਾਣੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ, ਸੋ ਟਰੱਕਾਂ ਨੂੰ ਵੀ ਉਸ ਦੀ ਜਿਹੜਾ ਆ ਚਪੇਟ ਦੇ ਵਿੱਚ ਲੈ ਕੇ ਆਉਂਦਾ ਹੋਇਆ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ, ਇਹ ਕਹਿੰਦੇ ਅਮਰੀਕਾ ਤੋਂ ਇਲਾਵਾ ਸ਼ਾਇਦ ਹੀ ਅਜਿਹੀ ਖਬਰ ਕਿਸੇ ਹੋਰ ਮੁਲਕ ਦੇ ਵਿੱਚੋਂ ਸੁਣਨ ਨੂੰ ਮਿਲੂਗੀ। 6 ਸਾਲਾਂ ਦੀ ਇੱਕ ਬੱਚੀ, ਉਸ ਨੂੰ ਸਕੂਲ ਦੇ ਵਿੱਚ ਉਹ ਥੋੜ੍ਹੀ ਚਲੋ ਆਨਾਕਾਨੀ ਕਰ ਰਹੀ ਆ, ਬੱਚੇ ਜਿੱਦ ਵੀ ਕਰਦੇ, ਬਹੁਤ ਕੁਛ ਜਿਹੜੇ ਕਰਦੇ, ਕਹਿੰਦੇ ਟੈਂਟਰਮ ਥਰੋ ਕਰਦੀ ਸੀਗੀ, ਅਤੇ ਕੀ ਕੀਤਾ ਅਤੇ ਉਸ ਦੇ ਉੱਤੇ ਪੁਲਿਸ ਬੁਲਾ ਲਈ। ਉਸ 6 ਸਾਲਾਂ ਦੀ ਬੱਚੀ ਦੇ ਹੱਥ ਕੜੀਆਂ ਲਾ ਕੇ ਉਹਨੂੰ ਪੁਲਿਸ ਦੀ ਪਿਛਲੀ ਸੀਟ ਦੇ ਵਿੱਚ ਬਿਠਾ ਕੇ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ, ਅਤੇ ਉਸ ਦੇ ਉੱਤੇ ਜਿਹੜੇ ਬੈਟਰੀ ਚਾਰਜਿਸ ਜਿਹੜੇ ਆ ਉਹ ਲਾਏ ਗਏ ਆ। ਇਹ ਸੁਣ ਕੇ ਤੁਸੀਂ ਦੱਸੋ ਵੀ ਜੇ ਕਿਸੇ ਦੇ ਬੱਚਿਆਂ, ਕਿਉਂਕਿ ਬੱਚਿਆਂ ਦਾ ਕੰਮ ਹੈ, ਬੱਚੇ ਹੋ ਜਾਂਦੇ ਆ, ਜਿੱਦੀ ਹੋ ਜਾਂਦੇ, ਕਿਸੇ ਦੇ ਕੁਛ ਹੁੰਦਾ ਹੈ, ਕਿਸੇ ਦੇ ਕੁਛ ਹੋ ਰਿਹਾ ਹੁੰਦਾ ਆ, ਅਤੇ ਇੱਦਾਂ ਦੀ ਘਟਨਾ ਵਾਪਰੀ। ਔਰਲੈਂਡੋ ਦੀ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਸ ਨੇ ਇਸ ਬੱਚੀ ਨੂੰ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕੀਤਾ ਆ। ਮਿਡਲੈਂਡ ਕਰਕਲੈਂਡ ਨਾਂ ਦੀ ਜਿਹੜੀ ਇਹ ਬੱਚੀ ਆ, ਉਸ ਦੇ ਨਾਲ ਇਹ ਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਸੋ ਹੁਣ ਕਹਿੰਦੇ ਪੁਲਿਸ ਡਿਪਾਰਟਮੈਂਟ ਵਾਲੇ ਇਨਵੈਸਟੀਗੇਟ ਜਿਹੜੀ ਉਹ ਕਰ ਰਹੇ ਸੀਗੇ ਉਸ ਦੀ, ਅਤੇ 8 ਸਾਲਾਂ ਦੀ ਬੱਚੀ ਜਿਹੜੀ ਆ ਉਹ ਇੱਕ ਹੋਰ ਸੀਗੀ, ਉਹ ਆਪਸ ਦੇ ਵਿੱਚ ਕਹਿ ਲਓ ਵੀ ਰੌਲਾ ਰੱਪਾ ਪਾ ਰਹੇ ਹੋਣਗੇ। ਉਹ ਕਹਿ ਰਹੀ ਹੋਣੀ ਵੀ ਮੈਂ ਆਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ, ਬਸ ਇੰਨੇ ਕੁ ਦੇ ਵਿੱਚ ਹੀ ਜਿਹੜਾ ਆ ਉਹ ਉਹਨਾਂ ਨੇ ਪੁਲਿਸ ਨੂੰ ਉੱਥੇ ਸੱਦਿਆ, ਅਤੇ ਉਹਨਾਂ ਨੇ ਜਿਹੜਾ ਕਹਿ ਲਓ ਵੀ ਇਸ ਬੱਚੀ ਨੂੰ ਗ੍ਰਿਫਤਾਰ ਕਰਕੇ ਲੈ ਗਿਆ। ਜਿੰਨੇ ਵੀ ਕਹਿ ਲਓ ਵੀ ਮਾਹਰ ਹੈਗੇ ਨੇ, ਕਹਿੰਦੇ ਵੀ ਇੱਦਾਂ ਦੀ ਖਬਰ ਜਿਹੜੀ ਆ ਹੋਰ ਕਿਸੇ ਮੁਲਕ ਦੇ ਵਿੱਚ ਸੁਣਨ ਨੂੰ ਜਿਹੜੀ ਉਹ ਤੁਹਾਨੂੰ ਕਦੇ ਵੀ ਜਿਹੜੀ ਉਹ ਨਹੀਂ ਮਿਲੂਗੀ। ਸਿਰਫ ਅਮਰੀਕਾ ਹੀ ਇੱਕ ਅਜਿਹਾ ਮੁਲਕ ਆ ਜਿੱਥੇ ਬੱਚਿਆਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਚਾਹੇ ਜੋ ਮਰਜ਼ੀ ਹਰਜੋਤ ਸਿੰਘ ਜੀ ਕੀਤਾ ਹੋਵੇ, ਆਈ ਥਿੰਕ ਇਹ ਟੋਟਲੀ ਜਿਹੜੀ ਇੱਕ ਰੌਂਗ ਗੱਲ ਆ। ਬੱਚੇ ਨੂੰ ਹੋਰ ਵੀ ਕਈ ਤਰੀਕਿਆਂ ਦੇ ਨਾਲ ਸਮਝਾਇਆ ਜਾ ਸਕਦਾ ਹੈ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਪੁਲਿਸ ਅਫਸਰ ਦੇ ਮਨ ਦੇ ਵਿੱਚ ਵੀ ਕੀ ਚੱਲ ਰਹੀ ਹੋਊਗੀ ਜਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਆ ਉਸ ਗੱਡੀ ਦੇ ਵਿੱਚ ਜਿਹੜਾ ਉਹ ਬਿਠਾ ਲਿਆ, ਅਤੇ ਬਾਅਦ ਦੇ ਉੱਤੇ ਜਿਹੜੇ ਚਾਰਜਿਸ ਵੀ ਜਿਹੜੇ ਉਹ ਲਾ ਦਿੱਤੇ ਹੈਗੇ ਆ। ਅਗਲੀ ਖਬਰ ਵੱਲ ਚਲੀਏ। ਜਿਹੜਾ ਈਰਾਨ ਨੇ ਇੱਕ ਜਿਹੜਾ ਬ੍ਰਿਟੇਨ ਦਾ ਜਿਹੜਾ ਇੱਕ ਆਇਲ ਟੈਂਕਰ ਸੀਗਾ, ਉਹਨੂੰ ਲਗਭਗ 2 ਮਹੀਨਿਆਂ ਤੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ। ਈਰਾਨ ਦੇ ਜਿਹੜੇ ਰੈਵੋਲੂਸ਼ਨਰੀ ਗਾਰਡਸ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਇਸ ਵੈਸਲ ਨੇ ਜਿਹੜਾ ਹੈਗਾ ਆ ਇੰਟਰਨੈਸ਼ਨਲ ਮੈਰੀਟਾਈਮ ਰੂਲਸ ਜਿਹੜੇ ਹੁੰਦੇ ਹੈਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਤੋੜਿਆ ਸੀਗਾ। ਸੋ ਇਹ ਉਹ ਤੋਂ ਬਾਅਦ ਜਿਹੜੀ ਯੂਕੇ ਅਤੇ ਸਟੈਨਾ ਬਲਕ ਜਿਹੜੀ ਕੰਪਨੀ ਹੈਗੀ ਆ, ਉਹਨਾਂ ਵੱਲੋਂ ਜਿਹੜਾ ਲਾਸੂਟ ਵੀ ਫਾਈਲ ਕੀਤਾ ਗਿਆ ਸੀ। 23 ਦੇ ਕਰੀਬ ਜਿਹੜੇ ਕਰੂ ਮੈਂਬਰ ਇਸ ਜਿਹੜਾ ਆਇਲ ਟੈਂਕਰ ਹੈਗਾ ਜਿਹੜਾ ਉਹਦੇ ਵਿੱਚ ਸੀਗੇ। ਸੋ ਹੁਣ ਜਿਹੜੀ ਈਰਾਨ ਦੀ ਗਵਰਨਮੈਂਟ ਆ ਉਹ ਕਹਿੰਦੀ ਆ ਵੀ ਆਪਾਂ ਇਹਨੂੰ ਛੱਡ ਦਿੱਤਾ, ਅਤੇ ਇਹ ਜਿਹੜਾ ਹੁਣ ਮੂਵ ਹੋ ਸਕਦਾ ਹੈਗਾ ਆ ਜਿਹੜਾ ਇਹ ਟੈਂਕਰ ਹੈਗਾ ਆ। ਸੋ ਪਰ ਦੂਸਰੇ ਪਾਸੇ ਇਹ ਵੀ ਦੱਸਦੇ ਜਾਈਏ, ਈਰਾਨ ਦੇ ਮਾਮਲੇ ਦੇ ਵਿੱਚ US ਗਵਰਨਮੈਂਟ ਨੇ ਆਪਣੀਆਂ ਫੌਜਾਂ ਕਾਫੀ ਜਿਹੜੀਆਂ ਸਾਊਦੀ ਅਰੇਬੀਆ 'ਚ ਭੇਜ ਦਿੱਤੀਆਂ ਆ, ਅਲਰਟ ਕੀਤੀਆਂ। ਅਤੇ ਹੁਣ ਜਿਹੜੇ ਬੋਰਿਸ ਜੌਨਸਨ ਆ UK ਦੇ ਪ੍ਰਾਈਮ ਮਿਨਿਸਟਰ, ਉਹ ਵੀ ਕਹਿੰਦੇ ਆ ਵੀ ਅਸੀਂ ਜਿਹੜੀ ਆ ਜੇ ਕਿਸੇ ਤਰ੍ਹਾਂ ਦਾ ਮਿਲਟਰੀ ਦਾ ਕੋਈ ਆਪਰੇਸ਼ਨ ਹੁੰਦਾ ਹੈਗਾ ਗਲਫ ਦੇ ਵਿੱਚ, ਅਤੇ ਅਸੀਂ US ਦਾ ਸਾਥ ਦੇਵਾਂਗੇ। ਸੋ 2 ਮੁਲਕ ਜਿਹੜੇ ਆ ਹੁਣ ਇਹ ਇਕੱਠੇ ਹੋ ਗਏ ਆ ਈਰਾਨ ਦੇ ਦੁਆਲੇ ਇੱਕ ਤਰ੍ਹਾਂ ਦੇ ਨਾਲ ਅਟੈਕ ਕਰਨ ਨੂੰ। ਇਹ ਅੱਜ ਜਿਹੜੀ ਸਟੇਟਮੈਂਟ ਆ ਬੋਰਿਸ ਜੌਨਸਨ, ਸਾਰਿਆਂ ਨੂੰ ਪਤਾ ਵੀ ਉੱਥੇ ਵੀ ਬਹੁਤ ਹਫੜਾ ਦਫੜੀ ਮਚੀ ਹੋਆ UK ਦੇ ਵਿੱਚ ਬ੍ਰੈਕਸਿਟ ਨੂੰ ਲੈ ਕੇ। ਸੋ ਹੋ ਸਕਦਾ ਉਹਨਾਂ ਨੇ ਵੀ ਲੋਕਾਂ ਦਾ ਧਿਆਨ ਜਿਹੜਾ ਦੂਸਰੇ ਪਾਸੇ ਲਾਉਣ ਨੂੰ
ਜਿਹੜੀ ਆ ਹੁਣ USA ਦੀ ਸਪੋਰਟ ਕਰਕੇ ਈਰਾਨ ਦੇ ਦੁਆਲੇ ਹੋਣਾ ਚਾਹੁੰਦੇ ਆ, ਕਿਉਂਕਿ ਜਿਹੜਾ ਸਾਊਦੀ ਅਰੇਬੀਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਯੈਮਨ ਦੇ ਵਿੱਚ ਜਿਹੜੇ ਮਿਲੀਟੈਂਟਸ ਹੈਗੇ ਆ, ਇੱਕ ਗਰੁੱਪ ਆ, ਉਹਨਾਂ ਨੂੰ ਜਿਹੜਾ ਈਰਾਨ ਸਪੋਰਟ ਕਰਦਾ, ਅਤੇ ਉਹਨਾਂ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਾਊਦੀ ਅਰੇਬੀਆ ਦੇ ਵਿੱਚ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਉਹਨਾਂ ਦੇ ਉੱਤੇ ਡਰੋਨਸ ਦੇ ਨਾਲ ਹਮਲਾ ਕੀਤਾ ਸੀ, ਜਿਹਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਹੋਇਆ ਹੈਗਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਜਿਹੜੇ ਪੈਟਰੀਓਟਿਕ ਜਿਹੜੇ ਆ ਉਹ ਦੱਸਦੇ ਨੇ ਵੀ ਅਸੀਂ ਦੇਸ਼ ਦੇ ਲਈ ਇਹ ਆ ਉਹ ਆ, ਵੈਟਰਨਸ ਦੇ ਲਈ ਬਹੁਤ ਜਿਹੜਾ ਉਹਨਾਂ ਦੇ ਮਨਾਂ ਦੇ ਵਿੱਚ ਪਿਆਰ ਵੀ ਆ ਅਤੇ ਉਹ ਹਮੇਸ਼ਾ ਹੀ ਜਿਹੜੀ ਉਸ ਦੇ ਬਾਰੇ ਚਰਚਾ ਜਿਹੜੀ ਉਹ ਗੱਲ ਕਰਦੇ ਰਹਿੰਦੇ ਆ। ਪਰ ਅਫਸੋਸ ਵਾਲੀ ਗੱਲ ਆ ਵੀ ਵੈਟਰਨਸ ਦਾ ਜਿਹੜਾ ਧਿਆਨ ਰੱਖਣ ਦੇ ਲਈ ਜਿਹੜੀ ਬਣਾਈ ਗਈ ਸੰਸਥਾ ਆ ਉਸ ਦੀ ਕਾਰਜਕਾਰੀ ਦੇ ਉੱਤੇ ਹਮੇਸ਼ਾ ਹੀ ਜਿਹੜੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਰਹੇ ਨੇ। ਬੀਤੇ ਦਿਨਾਂ ਦੇ ਵਿੱਚ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਆ ਉਹਨਾਂ ਨੇ ਜਿਹੜਾ ਆ ਆંકੜੇ ਜਿਹੜੇ ਪੇਸ਼ ਕੀਤੇ ਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਰੋਜ਼ਾਨਾ ਐਵਰੀ ਡੇ ਅਮਰੀਕਾ ਦੇ ਵਿੱਚ 17 ਜਿਹੜੇ ਵੈਟਰਨਸ ਆ ਉਹ ਸੁਸਾਈਡ ਆਤਮਦਾਹ ਜਿਹੜਾ ਉਹ ਕਰ ਰਹੇ ਆ, ਆਤਮ ਹੱਤਿਆਵਾਂ ਜਿਹੜੀਆਂ ਉਹ ਕਰ ਰਹੇ ਨੇ। ਸੋ ਇਹ ਪਹਿਲਾਂ ਜਿਹੜਾ ਇਹ ਆંકੜਾ 20 ਦੇ ਉੱਤੇ ਸੀਗਾ, ਕਹਿੰਦੇ ਹੁਣ ਉਹਨਾਂ ਨੇ ਕੈਲਕੂਲੇਸ਼ਨਸ ਦੇ ਵਿੱਚ ਥੋੜ੍ਹੀਆਂ ਜਿਹੜੀਆਂ ਚੇਂਜਿਸ ਕਰਕੇ ਇਸ ਆંકੜੇ ਨੂੰ ਜਿਹੜਾ ਉਹ ਥੱਲੇ ਲਿਆਂਦਾ ਹੈਗਾ ਆ। ਸੋ ਇਹ ਬਹੁਤ ਹੀ ਇੱਕ ਮੰਦਭਾਗੀ ਅਤੇ ਅਫਸੋਸ ਵਾਲੀ ਗੱਲ ਆ, ਜਿੱਥੇ ਕਿ ਚਰਚਾਵਾਂ ਹਮੇਸ਼ਾ ਇਹੀ ਹੋਣ ਵੀ ਅਸੀਂ ਵੈਟਰਨਸ ਦੀ ਬਹੁਤ ਜ਼ਿਆਦਾ ਦੇਖਭਾਲ ਕਰਦੇ ਹਾਂ, ਬਹੁਤ ਇੱਜ਼ਤ ਕਰਦੇ ਹਾਂ, ਅਤੇ ਉੱਥੇ ਜਿਹੜਾ ਐਵਰੀ ਡੇ 17 ਵੈਟਰਨ ਚਾਹੇ 17 ਆ ਚਾਹੇ ਉਹ 20 ਕਹਿ ਲਓ, ਚਾਹੇ ਉਹਨਾਂ ਨੇ ਘਟਾ ਕੇ 17 ਵੀ ਕਹਿ ਦਿੱਤੇ, ਤਾਂ ਵੀ ਇੱਕ ਬਹੁਤ ਵੱਡਾ ਇਹ ਆંકੜਾ ਆ ਵੀ ਰੋਜ਼ਾਨਾ ਇੰਨੇ ਜਿਹੜੇ ਆ ਉਹ ਹੱਤਿਆ ਕਰ ਰਹੇ ਆ। 2017 ਦੇ ਵਿੱਚ 6139 ਜਿਹੜੇ ਵੈਟਰਨਸ ਆ ਉਹਨਾਂ ਨੇ ਸੁਸਾਈਡ ਜਿਹੜਾ ਉਹ ਕੀਤਾ ਸੀਗਾ। 2016 ਤੋਂ ਬਾਅਦ ਤੋਂ ਇਹ ਬਹੁਤ ਵੱਡੀ ਇੱਕ ਛਲਾਂਗ ਸੀਗੀ। 2016 'ਚ ਮਹਿਜ 129 ਨੇ ਜਿਹੜਾ ਉਹ ਸੁਸਾਈਡ ਕੀਤਾ ਸੀਗਾ। ਸੋ ਇਹ ਜਿਹੜਾ ਕਾਫੀ ਇੱਕ ਜਿਹੜਾ ਹਰਜੋਤ ਸਿੰਘ ਜੀ ਮਾੜੀ ਗੱਲ ਆ। ਅਤੇ ਇਹ ਦੇਖੋ 17 ਜਿਹੜੇ ਵੈਟਰਨਸ ਆਪਣੇ ਜਿਨ੍ਹਾਂ ਨੇ ਮੁਲਕ ਦੇ ਲਈ ਆਪਣੀ ਜਾਨ ਜਿਹੜੀ ਆ ਉਹ ਤਲੀ 'ਤੇ ਰੱਖ ਲਈ, ਕਹਿ ਲਓ ਵੀ ਬਾਜੀ ਲਾਈ ਆ, ਉੱਥੋਂ ਦਾ ਬਚ ਕੇ ਆ ਗਏ, ਪਰ ਇੱਥੇ ਦੀ ਜਿਹੜੀ ਬਿਊਰੋਕ੍ਰੇਸੀ ਨੇ ਜਿਹੜਾ ਉਹਨਾਂ ਦੀ ਜਾਨ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਲੈ ਲਈ। ਆਪਾਂ ਨੇ ਦੇਖਿਆ ਵੀ ਹਰ ਸਾਲ ਕੋਈ ਨਾ ਕੋਈ ਜਿਹੜਾ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦਾ ਕੋਈ ਨਾ ਕੋਈ ਮੁੱਦਾ ਜਿਹੜਾ ਆ ਵਿਵਾਦ ਆ ਉਹ ਆ ਜਾਂਦਾ ਆ। ਕਿਤੇ ਜਿਹੜੀਆਂ ਕਹਿੰਦੇ ਵੀ ਸੀਕਰੇਟ ਜਿਹੜੀਆਂ ਆ ਉਹ ਲਿਸਟਾਂ ਚੱਲ ਰਹੀਆਂ ਆ ਵੀ ਜਿਹਦੀ ਕੋਈ ਹੈਗੀ ਆ ਜਾਣ ਪਛਾਣ ਜਾਂ ਕਹਿ ਲਓ ਵੀ ਕਿਸੇ ਨੂੰ ਉਹ ਜਾਣਦਾ ਹੈ ਅਤੇ ਉਹਨਾਂ ਦਾ ਇਲਾਜ ਜਲਦੀ ਹੋ ਜਾਂਦਾ, ਨਹੀਂ ਤਾਂ ਜਿਨ੍ਹਾਂ ਨੂੰ ਕੋਈ ਮਾਤੜ ਵੈਟਰਨ ਨੂੰ ਜਿਹੜਾ ਕੋਈ ਜਾਣਦਾ ਨਹੀਂ ਉਹ ਵਿਚਾਰੇ ਵੇਟਿੰਗ ਲਿਸਟ ਦੇ ਵਿੱਚ ਪਏ ਜਿਹੜੇ ਆ ਉਹ ਮੋਏ ਹੋ ਜਾਂਦੇ ਨੇ। ਸੋ ਇੱਦਾਂ ਦੀ ਜਿਹੜੀ ਚਰਚਾ ਹੈ ਇਸ ਟਾਈਮ ਉਸਨੇ ਇੱਕ ਵਾਰੀ ਫਿਰ ਵੈਟਰਨ ਅਫੇਅਰਸ ਨੂੰ ਕਹਿ ਲਓ ਵੀ ਸਾਹਮਣੇ ਲੈ ਆਉਂਦਾ ਆ। ਜੀ ਬਿਲਕੁਲ, ਆਪਾਂ ਦੇਖਦੇ ਹਾਂ ਕਿੰਨੀ ਵੱਡੀ ਜਿਹੜੀ ਆ ਹੋਮਲੈਸਨੈਸ ਦੀ ਪ੍ਰੋਬਲਮ ਆ, ਉਹਨਾਂ ਦੇ ਵਿੱਚ ਵੀ ਮੈਜੋਰਟੀ ਜਿਹੜੇ ਆ ਉਹ ਵੈਟਰਨਰੀਜ਼ ਹੁੰਦੇ ਆ, ਕਿਉਂਕਿ ਉਹਨਾਂ ਨੂੰ ਮੈਂਟਲ ਇਸ਼ੂਜ਼ ਕਰਕੇ ਜਿਹੜੇ ਆ ਉਹ ਕਈ ਵਾਰੀ ਜਿਹੜੇ ਹੋਮਲੈਸ ਹੋ ਜਾਂਦੇ ਹੈਗੇ ਆ। ਸੋ ਉਸ ਗੱਲ ਦੇ ਉੱਤੇ ਜਿਸ ਤਰ੍ਹਾਂ ਬੈਨ ਕਾਰਸਨ ਹੈਗੇ ਆ ਹੱਡ ਦੇ ਜਿਹੜੇ ਸੈਕਟਰੀ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀ ਵੀ ਇਹ ਸਾਨੂੰ ਜਿਹੜਾ ਆ ਹੋਮਲੈਸਾਂ ਨੂੰ ਘਰ ਤਾਂ ਪ੍ਰੋਵਾਈਡ ਕਰਨੇ ਚਾਹੀਦੇ ਆ, ਪਰ ਸਭ ਤੋਂ ਵੱਧ ਜਿਹੜਾ ਆ ਉਹਨਾਂ ਨੂੰ ਸਾਈਕੈਟ੍ਰਿਕਸ ਜਿਹੜੇ ਆ ਉਹ ਹੈਲਪ ਦੀ ਜ਼ਰੂਰਤ ਹੈਗੀ ਆ। ਸੋ ਉਹਨਾਂ ਨੇ ਸਾਈਕੈਟ੍ਰਿਕ ਜਿਹੜੀ ਐਸੋਸੀਏਸ਼ਨ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ। ਸੋ ਆਪਣੀ ਕਮਿਊਨਿਟੀ ਵੀ ਪਿਛਲੇ ਬਹੁਤ ਸਾਲਾਂ ਤੋਂ ਜਿਹੜੀ ਆ ਹੋਮਲੈਸ ਲੋਕ ਜਿਹੜੇ ਹੈਗੇ ਉਹਨਾਂ ਦੇ ਲਈ ਕਦੇ ਫੂਡ ਦਾ ਪ੍ਰਬੰਧ, ਕਦੇ ਉਹ ਕੰਬਲਾਂ ਦਾ, ਹੋਰ ਇੱਦਾਂ ਦੇ ਜਿਹੜੇ ਆ ਹਰ ਇੱਕ ਸ਼ਹਿਰ 'ਚ ਕਰਦੇ ਰਹਿੰਦੇ ਆ। ਬਹੁਤ ਸਾਰੇ ਆਪਣੇ ਪੰਜਾਬੀ ਡਾਕਟਰ ਵੀ ਹੈਗੇ, ਮੈਂ ਖੁਦ ਜਾਣਦਾ, ਜਿਹੜੇ ਰਿਟਾਇਰ ਵੀ ਹੋ ਚੁੱਕੇ ਆ, ਸਾਈਕੈਟ੍ਰਿਕਸ ਹੈਗੇ, ਉਹਨਾਂ ਨੂੰ ਜ਼ਰੂਰ ਇੱਦਾਂ ਦੇ ਕੈਂਪ ਜ਼ਰੂਰ ਲਾਉਣੇ ਚਾਹੀਦੇ ਹੈਗੇ ਆ। ਇਹ ਇੱਕ ਵਧੀਆ ਤਰੀਕਾ ਹੋਊਗਾ। ਈਵਨ ਜਿਹੜੇ ਕੰਮ ਵੀ ਕਰ ਰਹੇ ਹੈਗੇ ਵੀਕ ਚਾਹੇ ਇੱਕ ਦਿਨ ਉਸ ਏਰੀਏ ਦੇ ਵਿੱਚ, ਮੈਂ ਰਾਜਕਰਨਵੀਰ ਸਿੰਘ ਜੀ ਇੱਕ ਸਟੋਰੀ ਪੜ੍ਹ ਰਿਹਾ ਸੀ ਵੀ ਇੱਕ ਨਵੀਂ ਕੁੜੀ ਡਾਕਟਰ ਬਣੀ ਆ, ਉਹਦਾ ਕੰਮ ਹੀ ਇਹ ਆ, ਉਹ ਜਿੱਥੇ ਹੋਮਲੈਸ ਸ਼ੈਲਟਰ ਹੁੰਦੇ ਆ, ਜਿੱਦਾਂ ਚਾਹੇ ਉਹ ਲਾਸ ਐਂਜਲਸ 'ਚ ਆ, ਸੈਨ ਫਰਾਂਸਿਸਕੋ 'ਚ ਆ, ਉੱਥੇ ਉਹ ਹਰ ਰੋਜ਼ 8-10 ਹੋਮਲੈਸਾਂ ਨੂੰ ਇਕੱਠੇ ਕਰਕੇ ਕਾਉਂਸਲਿੰਗ ਕਰਦੀ ਆ ਉਹਨਾਂ ਨੂੰ। ਉਹ ਕਹਿੰਦੀ ਮੈਂ ਜੋਬ ਨਹੀਂ ਕਰਨੀ, ਮੈਂ ਇਹੀ ਕੰਮ ਕਰਨਾ। ਸੋ ਬਹੁਤ ਸਾਰੇ ਲੋਕ ਦੁਨੀਆ ਦੇ ਉੱਤੇ ਇੱਦਾਂ ਦੇ ਵੀ ਹੈਗੇ ਜਿਹੜੀ ਸੇਵਾ ਕਰਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਨੋਟਰ ਡੇਮ ਕਾਰ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਕਹਿੰਦੇ ਆ 5 ਔਰਤਾਂ ਆ ਉਹ ਟਰਾਇਲ ਦੇ ਉੱਤੇ ਜਾ ਰਹੀਆਂ ਆ। ਕਹਿੰਦੇ ਵੀ ਇਹਨਾਂ ਔਰਤਾਂ ਦੇ ਉੱਤੇ ਦੋਸ਼ ਹੈਗਾ ਆ, ਇਹ ਪੈਰਿਸ ਦੇ ਵਿੱਚ ਜਿਹੜਾ ਨੋਟਰ ਡੇਮ ਜਿਸ ਨੂੰ ਅੱਗ ਲੱਗੀ ਸੀ ਹਰਜੋਤ ਸਿੰਘ ਜੀ ਜਿਹੜਾ ਕੈਥੀਡਰਲ ਆ ਵੀ ਉਸ ਦੇ ਨਜ਼ਦੀਕ ਉਹ ਇੱਕ ਕਾਰ ਬੰਬ ਧਮਾਕਾ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ
ਰਚ ਰਹੀਆਂ ਸੀਗੀਆਂ। ਇਹ 2016 ਸਨ ਦੀ ਜਿਹੜੀ ਇਹ ਗੱਲ ਹੈਗੀ ਆ। ਉਸ ਮਾਮਲੇ ਦੇ ਵਿੱਚ ਜਿਹੜੀਆਂ 5 ਔਰਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਉਹ ਟਰਾਇਲ ਦੇ ਉੱਤੇ ਜਾ ਰਹੀਆਂ। ਉਸ ਟਾਈਮ ਦੇ ਉੱਤੇ ਕਈਆਂ ਦੀ ਉਸ ਦੇ ਵਿੱਚ ਉਮਰ ਮਹਿਜ 19 ਸਾਲ ਦੀ ਉਹ ਸੀਗੀ ਅਤੇ ਉਹ ਉੱਥੇ ਧਮਾਕਾ ਜਿਹੜੀਆਂ ਉਹ ਕਰਨਾ ਚਾਹੁੰਦੀਆਂ ਸੀਗੀਆਂ। ਅਤੇ ਹੁਣ ਜਿਹੜਾ ਉਹ ਮਸਲਾ ਆ ਉੱਥੇ ਪੈਰਿਸ ਦੇ ਵਿੱਚ ਇੱਕ ਵਾਰੀ ਫੇਰ ਗਰਮਾਇਆ ਆ, ਜਦੋਂ ਇਹ ਹੁਣ ਕੇਸ ਆ ਉਹ ਟਰਾਇਲ ਦੇ ਉੱਤੇ ਜਾ ਰਿਹਾ ਆ। ਜੀ, ਪਿਛਲੇ ਦਿਨਾਂ ਦੇ ਵਿੱਚ ਜੁਬਾ ਸਿਟੀ ਦੇ ਵਿੱਚ ਇੱਕ ਹਾਈ ਸਪੀਡ ਜਿਹੜੀ ਚੇਜ਼ ਹੋਈ ਸੀ, ਜਿਹਦੇ ਵਿੱਚ ਜਿਹੜੀਆਂ 2-3 ਕਾਰਾਂ ਵੀ ਟੁੱਟੀਆਂ ਅਤੇ ਇੱਕ ਜਿਹੜਾ ਸਸਪੈਕਟ ਹੈਗਾ ਆ ਉਸ ਨੂੰ ਫਿਰ ਅਰੈਸਟ ਵੀ ਕੀਤਾ ਗਿਆ। ਸ਼ੂਟਿੰਗ ਵੀ ਜਿਹੜੀ ਉਹਦੇ ਵਿੱਚ ਹੋਈ ਹੈਗੀ ਆ। 37 ਸਾਲਾਂ ਦਾ ਐਡਮਰ ਕਾਰ ਜਿਹੜਾ ਪਲੈਜ਼ੈਂਟਨ ਤੋਂ ਆ, ਉਸ ਨੂੰ ਜਿਹੜਾ ਆ ਹਸਪਤਾਲ ਜਿਹੜਾ ਲਿਜਾਇਆ ਗਿਆ ਹੈਗਾ। ਇਹ ਜੁਬਾ ਸਿਟੀ ਚੈਂਬਰ ਆਫ ਕਮਰਸ ਦੇ ਜਿਹੜੇ ਇੱਕ ਬਿਜ਼ਨਸ ਆਫਿਸ ਮੈਨੇਜਰ ਆ, ਉਹਨਾਂ ਨੇ ਦੱਸਿਆ ਵੀ ਹਾਈਵੇ 99 ਅਤੇ ਫਰੈਂਕਲਿਨ ਰੋਡ ਦੇ ਉੱਤੇ ਜਿਹੜੀ ਆ ਇਹ ਫਾਇਰ ਪੁਲਿਸ ਵੱਲੋਂ ਹੋਈ ਸੀ। ਜੀ, ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈਗਾ ਆ, ਅਤੇ ਆਪਾਂ ਜਿਹੜੇ ਆ ਸਰੋਤਿਆਂ ਨੂੰ ਮਿਲਾਂਗੇ ਜਿਹੜਾ ਉਹ ਅਗਲੀ ਵਾਰ, ਅਤੇ ਉਦੋਂ ਤੱਕ ਲਈ ਜਿਹੜਾ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।